ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਅਤੇ ਸਾਰਿਆਂ ਨੂੰ ਹੀ ਜੀ ਆਇਆਂ ਨੂੰ ਆਖਦੇ ਹਾਂ। ਜਿੱਦਾਂ ਹੁਣ ਤੋਂ ਥੋੜ੍ਹੇ ਚਿਰ ਪਹਿਲਾਂ ਇੱਕ ਅਨਾਊਂਸਮੈਂਟ ਕਰਕੇ ਗਏ ਸੀ ਅਸੀਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਉਸ ਸਿਲਸਿਲੇ ਦੇ ਵਿੱਚ। ਉਸ ਜਿਹੜਾ ਜੀ 1996 ਦੇ ਵਿੱਚ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀ ਉਹਨਾਂ ਨੇ ਲੰਗਰ ਹਾਲ ਦੇ ਵਿੱਚ ਵੀ ਕੁਰਸੀਆਂ ਮੇਜ਼ ਆ ਉਹ ਨਹੀਂ ਰੱਖਣੇ ਅਤੇ ਥੱਲੇ ਬੈਠ ਕੇ ਜਿਹੜਾ ਜੀ ਲੰਗਰ ਛਕਣ ਬਾਰੇ ਜਿਹੜਾ ਜੀ ਹੁਕਮਨਾਮਾ ਜਾਰੀ ਹੋਇਆ ਸੀ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਜੀ ਉੱਥੇ ਉਹਨਾਂ ਨੇ ਜਿਹੜਾ ਜੀ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣ ਲਈ ਜਿਹੜੇ ਸਿੱਖਾਂ ਨੂੰ ਉਹਨਾਂ ਨੇ ਹੁਕਮ ਜਿਹੜਾ ਜੀ ਜਾਰੀ ਕੀਤਾ ਸੀ, 6 ਸਿੰਘਾਂ ਨੂੰ ਜਿਹੜਾ ਜੀ ਹੁਕਮ ਜਾਰੀ ਕੀਤਾ ਸੀਗਾ ਵੀ ਆ ਕੇ ਜਿਹੜਾ ਜੀ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆ ਕੇ ਜਿਨ੍ਹਾਂ ਨੇ ਇਸ ਹੁਕਮਨਾਮੇ ਦੀ ਵਿਰੋਧਤਾ ਕੀਤੀ ਸੀਗੀ ਤਾਂ ਉਹ ਉਹਨਾਂ ਦੇ ਕੋਲੋਂ ਆ ਕੇ ਕੁਝ ਸਵਾਲ ਜਵਾਬ ਜਿਹੜੇ ਜੀ ਉਹ ਪੁੱਛਣਾ ਚਾਹੁੰਦੇ ਸੀ ਵੀ ਕਿਉਂ ਅਤੇ ਕਿਵੇਂ, ਅਤੇ ਜੋ ਕਿ ਹੁਣ ਤੋਂ 15 ਸਾਲ ਪਹਿਲਾਂ ਦੀ ਗੱਲ ਆ, 15-16 ਸਾਲ ਪਹਿਲਾਂ ਦੀ ਗੱਲ ਆ। ਅਤੇ ਪਿਛਲੇ ਦਿਨੀ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾ ਕੇ ਜਰਨੈਲ ਸਿੰਘ ਭੰਡਾਲ ਉਹ ਜਿਹੜਾ ਜੀ ਪੇਸ਼ ਹੋਏ ਨੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਜੀ ਹੁਣ ਦੇ ਜਥੇਦਾਰ ਜਿਹੜੇ ਆ ਭਾਈ ਗੁਰਬਚਨ ਸਿੰਘ ਜੀ ਉਹਨਾਂ ਨੂੰ ਤਨਖਾਹ ਲਾ ਕੇ ਮੁੜ ਪੰਥ ਦੇ ਵਿੱਚ ਉਹਨਾਂ ਨੂੰ ਬਹਾਲ ਕੀਤਾ ਆ। ਸੋ ਆਓ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਵਾਰੀ ਫਿਰ ਅਸੀਂ ਤੁਹਾਨੂੰ ਜੀ ਪੰਜਾਬੀ ਰੇਡੀਓ USA ਦੇ ਵਿਹੜੇ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਅਤੇ ਜਿੱਦਾਂ ਆਪਾਂ ਗੱਲਬਾਤ ਜਿਹੜਾ ਜੀ ਆਪਾਂ ਦੱਸ ਰਹੇ ਸੀਗੇ ਵੀ ਇਹ ਜਿਹੜਾ ਅੱਜ ਦੀ ਜਿਹੜੀ ਟਾਕ ਸ਼ੋਅ ਆ, ਜਿਹੜੀ ਗੱਲਬਾਤ ਆ ਉਹ ਉਸ ਹੁਕਮਨਾਮੇ ਬਾਰੇ ਹੋਵੇਗੀ ਜਿਸ ਦੇ ਵਿੱਚ ਲੰਗਰ ਜਿਹੜਾ ਜੀ ਉਹ ਉਸ ਦੇ ਵਿੱਚ ਹੈਗਾ ਆ। ਅਤੇ ਮੇਰਾ ਸਭ ਤੋਂ ਪਹਿਲਾ ਜਿਹੜਾ ਸਵਾਲ ਰਹੇਗਾ ਤੁਹਾਨੂੰ ਵੀ ਇਹ ਜਿਹੜਾ ਲੰਗਰ ਦਾ ਸਿਧਾਂਤ ਕੀ ਹੈ ਅਤੇ ਕਿਵੇਂ ਹੈ? ਹਾਂਜੀ, ਲੰਗਰ ਦਾ ਸਿਧਾਂਤ ਜੀ ਗੁਰੂ ਸਾਹਿਬ ਨੇ ਬਣਾਇਆ ਹੋਇਆ, ਕਿਸੇ ਸਿੱਖ ਦਾ ਨਹੀਂ ਬਣਾਇਆ ਹੋਇਆ। ਤੋ ਗੁਰੂ ਸਾਹਿਬ ਜੀ ਨੇ ਲੰਗਰ ਗੁਰੂ ਨਾਨਕ ਸਾਹਿਬ ਜੀ ਦੇ ਟਾਈਮ ਤੋਂ ਚਲਾਇਆ ਅਤੇ ਇਹ ਸਮੇਂ ਇਹਦੇ ਵਿੱਚ ਵਾਧਾ ਹੁੰਦਾ ਗਿਆ ਅਤੇ ਖਾਸ ਕਰਕੇ ਲੰਗਰ ਦੀ ਮਰਿਆਦਾ ਬਾਰੇ ਸੁਚੇਤ ਕੀਤਾ ਜਾਂਦਾ ਰਿਹਾ ਸੰਗਤ ਨੂੰ। ਤੋ ਖਾਸ ਤੌਰ 'ਤੇ ਇਹ ਲੰਗਰ ਦੀ ਜਿਹੜੀ ਪ੍ਰਥਾ ਆ ਉਹ ਇਹੀ ਹੈ ਕਿ ਗੁਰਮੁਖ ਬੈਸੋ ਸਫਾ ਵਿਛਾਏ ਜੀ। ਗੁਰੂ ਸਾਹਿਬ ਜੀ ਦੇ ਹੁਕਮ ਨੇ ਕਿ ਜੇ ਗੁਰੂ ਦੀ ਸ਼ਰਨ 'ਚ ਤੁਸੀਂ ਆਉਂਦੇ ਹੋ ਤਾਂ ਸਫਾ ਵਿਛਾ ਕੇ ਥੱਲੇ ਬੈਠੋ ਜੀ। ਤੇ ਹਰ ਨਾਮੇ ਕੇ ਜੋੜੀ ਹੋਵੋ, ਗੁਰਮੁਖ ਬੈਠੋ ਸਫਾ, ਦੁਬਦਾ ਦੂਰ ਕਰੋ ਲਿਵਲਾਏ, ਗੁਰਮੁਖ ਬੈਸੋ ਸਫਾ ਵਿਛਾਏ। ਤੋ ਇਸ ਤਰ੍ਹਾਂ ਇਹ ਸਿਧਾਂਤ ਇਹ ਹੈ ਕਿ ਜਿਸ ਤਰ੍ਹਾਂ ਭਾਈ ਕਾਹਨ ਸਿੰਘ ਨਾਭਾ ਜੀ ਵੀ ਲਿਖਦੇ ਨੇ ਕਿ ਗੁਰੂ ਨਾਨਕ ਨੇ ਮਨੁੱਖਤਾ ਨੂੰ ਇੱਕੋ ਫਰਸ਼ 'ਤੇ ਬਿਠਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਛਕਾ ਕੇ ਛੂਤ ਛਾਤ ਦਾ, ਜਾਤ ਪਾਤ ਦਾ ਅਭਿਮਾਨ ਦੂਰ ਕਰ ਦਿੱਤਾ ਜੀ ਜੀ। ਇਹਦੇ ਸਿਧਾਂਤ ਦੇ ਡੂੰਘਾਈ ਦੇ ਵਿੱਚ ਜਿਹੜੇ ਜਾਂਦੇ ਨੇ ਉਹਨਾਂ ਨੂੰ ਬਹੁਤ ਕੁਛ ਲੱਭਦਾ ਹੈ ਕਿ ਗੁਰੂ ਸਾਹਿਬ ਨੇ ਕਿਉਂ ਸਾਨੂੰ ਫਰਸ਼ 'ਤੇ ਬਿਠਾਇਆ। ਅਤੇ ਮੁੱਖ ਦੀ ਗੱਲ, ਕਿਉਂਕਿ ਜ਼ਮੀਨ ਹੀ ਬਰਾਬਰਤਾ ਦਿੰਦੀ ਆ ਹਰੇਕ ਮਨੁੱਖ ਨੂੰ, ਭਾਵੇਂ ਅਕਬਰ ਬਾਦਸ਼ਾਹ ਹੋਵੇ, ਭਾਵੇਂ ਗਰੀਬ ਸਿੱਖ ਹੋਵੇ, ਭਾਵੇਂ ਮਹਾਰਾਜਾ ਰਣਜੀਤ ਸਿੰਘ ਹੋਵੇ, ਭਾਵੇਂ ਗਰੀਬ ਸਿੱਖ ਹੋਵੇ, ਉਹ ਇੱਕੇ ਥਾਂ 'ਤੇ ਜਦੋਂ ਬੈਠੇ ਹੁੰਦੇ ਨੇ ਤਾਂ ਉਹਨਾਂ ਨੂੰ ਬਰਾਬਰਤਾ ਮਿਲਦੀ ਹੈ ਅਤੇ ਉੱਚੀ ਜਾਤ ਦਾ, ਉੱਚੇ ਹੋਣ ਦਾ, ਵੱਡੇ ਹੋਣ ਦਾ ਅਭਿਮਾਨ ਦੂਰ ਹੁੰਦਾ ਅਤੇ ਨੀਵੀਂ ਜਾਤ ਦਾ ਜਾਂ ਗਰੀਬ ਹੋਣ ਦਾ ਨਤਾਣਾਪਨ ਦੂਰ ਹੁੰਦਾ। ਤੇ ਗਰੀਬ ਹੋਣ ਦਾ ਨਤਾਣਾਪਨ ਦੂਰ ਹੋਵੇ, ਨੀਵੀਂ ਜਾਤ ਦਾ ਨਤਾਣਾਪਨ ਦੂਰ ਹੋਵੇ, ਉੱਚੀ ਜਾਤ ਦਾ ਅਭਿਮਾਨ ਦੂਰ ਹੋਵੇ, ਇਹ ਗੁਰੂ ਸਾਹਿਬ ਜੀ ਦੇ ਸੰਕਲਪ ਸਨ। ਤੋ ਇੱਕ ਦਫਾ ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਸੀਗਾ ਕਿ ਸਾਨੂੰ ਲੰਗਰ ਦੀ ਵਿਧੀ ਦੱਸੋ ਜੀ, ਜਿਹੜੀ ਸਾਨੂੰ ਰਹਿਤਨਾਮਿਆਂ 'ਚ ਮਿਲਦੀ। ਰਹਿਤਨਾਮੇ ਤਕਰੀਬਨ 18 ਦੇ ਕਰੀਬ, 17-18 ਸਿੱਖਾਂ ਦੇ ਕਰੀਬ ਲਿਖੇ ਨੇ, ਜਿਹੜੇ ਕਵੀ ਹੋਏ ਨੇ ਉੱਚ ਕੋਟੀ ਦੇ, ਜਿਹੜੇ ਗੁਰੂ ਸਾਹਿਬ ਦੇ ਚਰਨਾਂ 'ਚ ਰਹਿੰਦੇ ਸੀਗੇ ਉਹਨਾਂ ਦੇ ਲਿਖੇ ਹੋਏ ਨੇ। ਅਤੇ ਇਹਨਾਂ ਨੂੰ ਸਾਡੀ ਮਰਿਆਦਾ ਦੇ ਨਾਲ ਮੇਲ ਕੇ ਅਸੀਂ ਬੜਾ ਇਹਨਾਂ ਤੋਂ ਫਾਇਦਾ ਉਠਾ ਰਹੇ ਸਮੇਂ ਅਤੇ ਸੇਧ ਲੈ ਰਹੇ ਆਪਣੀ ਗੁਰਸਿੱਖੀ ਦੀ, ਸਿਧਾਂਤ ਦੀ, ਗੁਰਮਤ ਦੀ। ਉਹਦੇ ਵਿੱਚ ਇੱਕ ਸਾਨੂੰ ਜਿਹੜਾ ਬਾਰ-ਬਾਰ ਇਹ ਲੰਗਰ ਦਾ ਸਿਧਾਂਤ ਮਿਲਦਾ, ਉਹਦੇ ਵਿੱਚ ਇਹੀ ਮਿਲਦਾ ਹੈ ਕਿ ਪੰਕਤੀ ਬਣਾ ਕੇ ਸ਼ੁੱਧ ਭੂਮ ਕਰਕੇ ਧਰਤੀ 'ਤੇ ਉੱਥੇ ਲੰਗਰ ਵਰਤਾਇਆ ਜਾਵੇ ਅਤੇ ਲੰਗਰ ਦੇ ਵਿੱਚ ਮਾਸ ਨਾ ਹੋਵੇ, ਬੱਕਰਾ ਝਟਕਾ ਨਾ ਹੋਵੇ, ਲੰਗਰ ਦੇ ਵਿੱਚ ਗੋਹਾ ਨਾ ਬਾਲਿਆ ਜਾਵੇ। ਲੰਗਰ ਭਾਈ ਨੰਦ ਲਾਲ ਜੀ ਨੇ ਜਦੋਂ ਵਿਧੀ ਪੁੱਛੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਜਵਾਬ ਦਿੱਤਾ ਉਹਨੂੰ ਭਾਈ ਦੇਸਾ ਸਿੰਘ ਜੀ ਨੇ ਆਪਣੇ ਰਹਿਤਨਾਮੇ 'ਚ ਲਿਖਿਆ
ਜੀ ਜੀ। ਉਹਨਾਂ ਦੇ ਵਿੱਚ ਲਿਖਿਆ ਕਿ ਅਸ ਲੰਗਰ ਬਿਦ ਦੇਹੋਂ ਬਤਾਏ, ਨੰਦ ਲਾਲ ਤੁਹੇ ਕਹੋ ਸਮਝਾਏ। ਜੀ। ਤੋ ਜੂਤਾ ਪੌਂਕਾ ਮਸ਼ਕ ਬੜਾਲ, ਕੁੱਤਾ ਮੁਸਲਾ ਕਾਕ ਚੰਡਾਲ, ਗੰਦੀ ਮੰਦੀ ਵਸਤ ਜੋ ਆਵਤ, ਕੀਜੇ ਦੂਰ ਜਤਨ ਕਰ ਤਾਵਤ। ਉੱਚੀ ਕੁਲ ਜਿਹ ਜਨਮੇ ਪਾਇਓ, ਮਦਰਾ ਮਾਸ ਨਾ ਕਬਹੂ ਖਾਇਓ, ਤਿਨਹੀ ਤੇ ਸੁਚ ਦੇਗ ਕਰਾਵੇ, ਔਰ ਨਾ ਕੋ ਬੜਨੇ ਪਾਵੇ। ਜੀ। ਤੋ ਫਿਰ ਇਸ ਤਰ੍ਹਾਂ ਲੰਗਰ ਤਿਆਰ ਹੋਵੇ ਇਸ ਵਿਧੀ ਨਾਲ, ਤਾਂ ਪਾਛੇ ਖਾਲਸੇ ਬੁਲਾਵੇ, ਲੰਗਰ ਨਿਕਟੇ ਪਾਂਤ ਬਣਾਵੇ। ਇਹ ਬੜਾ ਕਲੀਅਰ ਲਿਖਿਆ ਕਿ ਲੰਗਰ ਨੂੰ ਸ਼ੁੱਧ, ਉਹ ਚੌਂਕਾ ਸ਼ੁੱਧ ਹੋਵੇ ਜਿੱਥੇ ਲੰਗਰ ਤਿਆਰ ਹੋਵੇ। ਤੋ ਖਾਸ ਤੌਰ ਤੇ ਜਿਹੜੀਆਂ ਜੁੱਤੀ ਹੋਈ, ਬੌਂਕਾ ਹੋਇਆ, ਮਸ਼ਕ ਹੋਈ, ਤੇ ਜਿੰਨੀਆਂ ਵੀ ਚੀਜ਼ਾਂ ਰਹਿਤਨਾਮੇ 'ਚ ਲਿਖੀਆਂ, ਇਹ ਲੰਗਰ ਦੇ ਨੇੜੇ ਨਹੀਂ ਆਉਣੀਆਂ ਚਾਹੀਦੀਆਂ। ਕਾਂ ਹੋਇਆ, ਕੁੱਤਾ ਹੋਇਆ, ਇਹ ਨੇੜੇ ਨਹੀਂ ਆਉਣੀਆਂ ਚਾਹੀਦੀਆਂ। ਤੇ ਖਾਸ ਕਰਕੇ ਗੁਰੂ ਸਾਹਿਬ ਨੇ ਇਹ ਸਾਨੂੰ ਉਪਦੇਸ਼ ਦਿੱਤਾ ਕਿ ਸ਼ੁੱਧ ਭੂਮ ਬਹਿ ਭਾਜ ਭੋਜਨ ਪਾਵੈ, ਖਟਿਆ ਪਰਬੈ ਕਬੂ ਨਾ ਖਾਵੈ। ਇੱਕ ਜਿਹੜਾ ਵਕਾਲਤ ਕਰਦੇ ਨੇ ਜਿਹੜੇ ਕੈਨੇਡਾ ਦੇ ਵਿੱਚ ਕੁਝ ਵੀਰ, ਜਿਹੜੇ ਕਹਿੰਦੇ ਨੇ ਕਿ ਪੰਕਤੀ ਦਾ ਮਤਲਬ ਹੈ ਲਾਈਨ ਬਣਾ ਕੇ ਬੈਠਣਾ, ਭਾਵੇਂ ਕੁਰਸੀਆਂ ਤੇ ਲਾਈਨ ਬਣਾ ਲਓ ਭਾਵੇਂ ਥੱਲੇ। ਜੀ। ਇਹ ਬੜੀ ਕਲੀਅਰ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਉਪਦੇਸ਼ ਦਿੱਤਾ ਜਿਹੜਾ ਕਿ ਸ਼ੁੱਧ ਭੂਮ ਬਹਿ ਭੋਜਨ ਪਾਵੈ, ਖਟਿਆ ਪਰਬੈ ਕਬਹੂ ਨਾ ਖਾਵੈ। ਜੀ ਜੀ। ਤੋ ਇਹ ਜਿਹੜੇ ਸਿਧਾਂਤ ਨੇ, ਨਿਯਮ ਨੇ, ਇਹ ਗੁਰੂ ਸਾਹਿਬ ਦੇ ਬਣਾਏ ਨੇ। ਇਹਨਾਂ ਨੂੰ ਕੋਈ ਵੀ ਵਿਅਕਤੀ ਤੋੜ ਨਹੀਂ ਸਕਦਾ, ਚੇਂਜ ਨਹੀਂ ਕਰ ਸਕਦਾ। ਜੀ ਜੀ। ਸਿਧਾਂਤ ਇਹ ਗੁਰੂ ਸਾਹਿਬ ਹੀ ਬਣਾ ਸਕਦੇ ਨੇ, ਗੁਰੂ ਸਾਹਿਬ ਹੀ ਚੇਂਜ ਕਰ ਸਕਦੇ ਨੇ। ਤੇ ਇੱਕ ਸਿਧਾਂਤ ਜਿਹੜਾ ਖਾਸ ਕਰਕੇ ਚੇਂਜ ਹੋਇਆ, ਉਹ ਗੁਰੂ ਨਾਨਕ ਸਾਹਿਬ ਤੋਂ ਬਾਅਦ ਦਸਮ ਪਾਤਸ਼ਾਹ ਨੇ ਕੀਤਾ, ਜਦੋਂ ਉਹਨਾਂ ਦੀ ਭਾਵਨਾ ਨੂੰ, ਜਦੋਂ ਉਹਨਾਂ ਦੇ ਸੰਕਲਪਾਂ ਨੂੰ ਅੰਤਮ ਛੋਹ ਦੇਣੀ ਸੀ, ਅੰਤਮ ਰੂਪ ਦੇਣਾ ਸੀ, ਜਦੋਂ ਇਹ ਦੇਹਧਾਰੀ ਪ੍ਰਥਾ ਖਤਮ ਕਰਨੀ ਸੀ ਤੇ ਗੁਰ ਸ਼ਬਦ ਨੂੰ ਗੁਰਤਾ ਗੱਦੀ ਦੇਣੀ ਸੀ। ਤੇ ਇਹ ਸ਼ੁਰੂ ਤੋਂ ਹੀ ਕਲੀਅਰ ਹੈ ਕਿ ਗੁਰੂ ਨਾਨਕ ਸਾਹਿਬ ਨੇ ਗੁਰ ਸ਼ਬਦ ਨੂੰ ਗੁਰਤਾ ਗੱਦੀ ਦਿੱਤੀ ਆ। ਗੁਰ ਸ਼ਬਦ ਨੂੰ ਗੁਰੂ ਕਿਹਾ, ਸ਼ਬਦ ਗੁਰੂ, ਸੁਰਤ ਧੁਨ ਚੇਲਾ, ਗੁਰਬਾਣੀ ਦਾ ਲਫ਼ਜ਼ ਆ। ਤੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪੌਲ ਜਿਹੜੀ ਤਿਆਗੀ, ਇਹ ਸਿਧਾਂਤ ਚੇਂਜ ਕੀਤਾ ਸੀ। ਚਰਨ ਪੌਲ ਤਿਆਗ ਕੇ ਖੰਡੇ ਦੀ ਪੌਲ ਚਲਾਈ ਸੀ ਤੇ ਪੰਜਾਂ ਨੂੰ ਪੰਥ ਬਣਾ ਕੇ ਤੇ ਸਾਡੀ ਨਜ਼ਰ ਕੀਤਾ ਸੀ, ਕੌਮ ਦੀ ਨਜ਼ਰ ਕੀਤਾ ਸੀ। ਤੇ ਖਾਸ ਤੌਰ ਤੇ ਇਹ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਵਚਨਾਂ ਦੇ ਵਿੱਚ ਆਉਂਦਾ ਕਿ ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੋ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਇਹ ਸ਼ਬਦ ਜਿਹੜਾ ਇਹ ਅਸੀਂ ਪਤਾ ਨਹੀਂ ਕਿੱਥੋਂ ਲਿਆਂਦਾ, ਜਾਂ ਕਿਸੇ ਕਵਿਤਾ ਦੇ ਵਿੱਚੋਂ ਆਇਆ, ਗਿਆਨੀ ਗਿਆਨ ਸਿੰਘ ਜੀ ਦੀ ਕਿਸੇ ਕਵਿਤਾ ਚੋਂ ਆਇਆ, ਜਿਹੜਾ ਰਹਿਤਨਾਮੇ ਦਾ ਇਹ ਫਰਮਾਨ ਨਹੀਂ। ਰਹਿਤਨਾਮੇ ਦੇ ਵਿੱਚ ਇਹ ਦੋਹਰਾ ਮਿਲਦਾ ਭਾਈ ਪ੍ਰਹਲਾਦ ਸਿੰਘ ਜੀ ਦਾ, ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਹਿਲੀ ਗੱਲ ਤੇ ਇਸੇ ਦੋਹਰੇ ਦੇ ਵਿੱਚ ਪੰਥ ਤੇ ਗ੍ਰੰਥ ਆ ਜਾਂਦਾ। ਫਿਰ ਵੀ ਉਹਦੇ ਅੱਗੇ ਬੜਾ ਕਲੀਅਰ 34 ਨੰਬਰ ਦੋਹਰਾ ਤੁਸੀਂ ਪੜ੍ਹੋ ਭਾਈ ਪ੍ਰਹਲਾਦ ਸਿੰਘ ਦਾ, ਉਹ ਬੜਾ ਕਲੀਅਰ ਲਿਖਦੇ ਨੇ ਕਿ ਗੁਰੂ ਖਾਲਸਾ ਮਾਨੀਏ ਪ੍ਰਗਟ ਗੁਰੂ ਕੀ ਦੇ, ਜੋ ਮੁਖ ਸੋ ਮਿਲਵੇ ਚਾਹੇ ਖੋਜ ਇਹਨੋਂ ਮੇਲੇ। ਤੋ ਇਹ ਗੁਰੂ ਖਾਲਸਾ, ਗੁਰੂ ਸਾਹਿਬ ਜੀ ਦੀ ਫਿਜ਼ੀਕਲੀ ਅਗਵਾਈ ਦੇਣ ਲਈ ਗੁਰੂ ਪੰਥ ਸਾਜਿਆ ਸੀ। ਤੋ ਭਾਈ ਜੈਤਾ ਜੀ ਨੇ ਵੀ ਇਹ ਬੜਾ ਕਲੀਅਰ ਲਿਖਿਆ, ਦਹਿਜਾਮ ਕਾ ਜੇਤਾ ਤੇਜ ਹੋ ਤੋ ਗੁਰੂ ਗੋਬਿੰਦ ਸਿੰਘ ਦੇ ਪੰਥ ਸਜਾਇਓ। ਗੁਰੂ ਗੋਬਿੰਦ ਸਿੰਘ ਜੀ ਨੇ 10 ਜਾਮਿਆਂ ਦਾ ਤੇਜ ਤੇ ਪ੍ਰਤਾਪ ਲੈ ਕੇ ਇਹ ਪੰਥ ਸਾਜਿਆ। ਫਿਰ ਤਹਿ ਜੋਤਨ ਕੀ ਪ੍ਰਭ ਜੋਤ ਲਿਓ, 10 ਗੁਰੂਆਂ ਦੀ ਆਤਮਿਕ ਜੋਤ ਲੈ ਕੇ ਪ੍ਰਮਾਤਮਾ ਨੇ ਦਹਿ ਜੋਤਨ ਕੀ ਪ੍ਰਭ ਜੋਤ ਲਿਓ, ਔਰ ਪੰਥੇ ਜੀਵਨ ਜੋਤ ਜਗਾਇਓ, ਪੰਥ ਦੇ ਹਿਰਦੇ ਵਿੱਚ ਉਹ ਜੀਵਨ ਜੋਤ ਜਗਾਈ। ਯੁਕਤ ਮੁਕਤ ਇਹ ਪੰਥ ਤੇ ਗ੍ਰੰਥ, ਇਹ ਸਿਧਾਂਤ ਗੁਰੂ ਸਾਹਿਬ ਜੀ ਨੇ ਬਣਾਏ ਸੀ ਜਦੋਂ, ਤੇ ਉਦੋਂ ਬੜੀ ਵੱਡੀ ਕੀਮਤ ਉਹਨਾਂ ਨੂੰ ਅਦਾ ਕਰਨੀ ਪਈ ਸੀ। ਤੇ ਉਹਨਾਂ ਨੇ ਪੰਥ ਨੂੰ ਜਦੋਂ ਗੁਰਿਆਈ ਦਿੱਤੀ, ਉਹਨਾਂ ਦਾ ਸਾਹਿਬਜ਼ਾਦਾ ਜਵਾਨੀ ਦੀ ਦਹਲੀਜ਼ ਤੇ ਸੀ, ਉਹਨਾਂ ਨੇ ਉਹ ਪੁੱਤਰ ਮੋਹ ਵਿਸਾਰ ਕੇ ਉਹਨਾਂ ਦੀ ਯਕੀਨੀ ਮੌਤ ਨੂੰ ਸਾਹਮਣੇ ਧਿਆਨ ਵਿੱਚ ਰੱਖ ਕੇ ਇਹ ਪੰਥ ਸਾਜਿਆ ਸੀ। ਤੇ ਉਦੋਂ ਬਾਅਦ ਸ਼ਹੀਦੀਆਂ ਹੋਈਆਂ ਸਾਹਿਬਜ਼ਾਦਿਆਂ ਦੀਆਂ। ਤੇ ਇਹ ਸਿਧਾਂਤਾਂ ਦਾ ਨਵੀਨੀਕਰਨ ਕੇਵਲ ਤੇ ਕੇਵਲ ਗੁਰੂ ਸਾਹਿਬ ਕਰ ਸਕਦੇ, ਕੋਈ ਸਿੱਖ ਨਹੀਂ ਕਰ ਸਕਦਾ। ਜੀ। ਤੇ ਜਿਸ ਤਰ੍ਹਾਂ ਉਦੋਂ ਦਬਾਅ ਪਿਆ ਕਿ ਨਹੀਂ ਜੀ ਸਾਡੇ ਇੱਥੇ ਸਰਦੀ ਬਹੁਤ ਹੈ, ਇੱਥੇ ਕੁਰਸੀਆਂ ਤੇ ਲੰਗਰ ਖਾਣਾ ਹੀ ਸਾਡੇ ਚੱਲਦਾ ਆ, ਅਸੀਂ ਸ਼ੁਰੂ ਤੋਂ ਚੱਲਦੇ ਹਾਂ, 90 ਸਾਲ ਤੋਂ ਚੱਲਦੇ ਹਾਂ, ਸਿਧਾਂਤ ਬਣਿਆ 500 ਸਾਲ ਤੋਂ, ਤੇ 90 ਸਾਲ ਤੋਂ ਕਿਉਂ ਇਹ ਕੋ ਖਾਣ ਲੱਗੇ ਤੁਸੀਂ, ਜਾਂ ਕਿਉਂ ਖਾਂਦੇ ਰਹੇ? ਇਹ ਕੁਰਸੀਆਂ ਤੇ ਅੱਜ ਵੀ ਬਾਦਲ ਸਾਹਿਬ ਖਾਏ ਨੇ ਲੰਗਰ ਦੇ ਵਿੱਚ, ਗੁਰੂ ਰਾਮਦਾਸ ਦੇ ਲੰਗਰ 'ਚ ਕੁਰਸੀ ਢਾਹ ਕੇ। ਇਹ ਜਿਹੜੇ ਗ੍ਰੰਥੀਆਂ ਨੇ ਉਹਦੀ ਪਾਲਣਾ ਕਰਨੀ ਸੀ, ਉਹ ਹੱਥ ਧੋਣ ਨੂੰ ਕੋਲ ਖੜੇ ਨੇ, ਦੇਖਣ ਦੇ ਨੇ ਪ੍ਰਸ਼ਾਦਾ ਛਕੇ ਤੇ ਹੱਥ ਧੋਈਏ। ਫਿਰ ਅਕਾਲ ਤਖਤ ਤੋਂ ਉੱਚੀ ਕੋਈ ਵੀ ਸਿਧਾਂਤ ਨਹੀਂ।
ਅਕਾਲ ਤਖਤ ਇੱਕ ਮੀਰ ਦਾ ਤਖਤ ਆ, ਜਿਹੜਾ ਮੀਰ ਅਕਾਲ ਪੁਰਖ ਆ। ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕਵਣ ਹਮਾਰੀ, ਤੂੰ ਅਕਾਲ ਪੁਰਖ ਸੱਚਾ ਪਾਤਸ਼ਾਹ ਮੀਰ ਆ। ਸੱਚੇ ਪਾਤਸ਼ਾਹੀ ਦੇ ਸਰਪ੍ਰਸਤੀ ਵਿੱਚ ਅਕਾਲ ਤਖਤ ਚੱਲਦਾ। ਉੱਥੇ ਪੰਥ ਤੇ ਗ੍ਰੰਥ ਦਾ ਸਿਧਾਂਤ ਸੁਸ਼ੋਭਿਤ ਆ। ਤੇ ਉੱਥੇ ਪੰਥ ਤੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਰੱਖਿਆ ਜਾ ਰਿਹਾ। ਇਹ ਜਿਹੜਾ ਸੰਤ ਬਿਆਨਾਂ ਵਿੱਚ ਮਾਰਿਆ ਗਿਆ ਸੀ, ਉਹਦੀ ਆਤਮਿਕ ਸ਼ਾਂਤੀ ਲਈ ਅਖੰਡ ਪਾਠ ਰਖਾਇਆ ਬਾਦਲ ਸਾਹਿਬ ਨੇ ਹੁਕਮ ਕਰਕੇ। ਤੇ ਜਦੋਂ ਅਖੰਡ ਪਾਠ ਰੱਖਿਆ ਤੇ ਪੰਜੇ ਗ੍ਰੰਥੀ ਗੁਰੂ ਸਾਹਿਬ ਜੀ ਦੇ ਨਾਲ ਥੱਲੇ ਬੈਠੇ ਸੀ ਤੇ ਉਹਦੇ ਸਾਹਮਣੇ, ਠੀਕ ਸਾਹਮਣੇ ਬਾਦਲ ਸਾਹਿਬ ਕੁਰਸੀ ਢਾ ਕੇ ਬੈਠੇ ਸੀ। ਪਰ ਉਦੋਂ ਵੀ ਇਹ ਨਾ ਤੇ ਇਹਨਾਂ ਗ੍ਰੰਥੀਆਂ ਨੂੰ ਸ਼ਰਮ ਆਈ, ਨਾ ਬਾਦਲ ਨੂੰ ਸ਼ਰਮ ਆਈ, ਤੇ ਅਕਾਲ ਤਖਤ ਦੀਆਂ ਧੱਜੀਆਂ ਉਡਾਈਆਂ, ਉਹਦੀ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਇਹਨਾਂ ਨੇ। ਤੇ ਅਕਾਲ ਤਖਤ ਦੇ ਉੱਤੇ ਇਹ ਜਿਹੜਾ ਗੁਰਮਤਿ ਬਣਾਇਆ ਗਿਆ ਸੀ, ਇਹੀ ਵਜ੍ਹਾ ਸੀ, ਇਹੀ ਗੱਲ ਸੀ ਕਿ ਗੁਰੂ ਸਾਹਿਬ ਦੇ ਸਿਧਾਂਤ ਸਾਨੂੰ ਇਜਾਜ਼ਤ ਨਹੀਂ ਦਿੰਦੇ ਕਿ ਅਸੀਂ ਇਸ ਮਰਿਆਦਾ ਨੂੰ ਬਦਲੀਏ। ਤੋ ਗੁਰਮੁਖ ਬੈਸੋ ਸਫਾ ਵਿਛਾਏ, ਤੁਸੀਂ ਆਪਣੀ ਦੁਬਿਧਾ ਜਿਹੜੀ ਆ ਉਹ ਦੂਰ ਕਰਕੇ ਤੇ ਗੁਰੂ ਦੀ ਸ਼ਰਨ 'ਚ ਜਦੋਂ ਆਉਂਦੇ ਹੋ ਤੇ ਉੱਥੇ ਤੁਸੀਂ ਚੰਗੇ ਕਲੀਨ ਵਿਛਾ ਸਕਦੇ ਹੋ। ਉਦੋਂ ਜਦੋਂ ਜੰਗਲਾਂ ਵਿੱਚ ਸਿੰਘ ਬਹਿੰਦੇ ਸੀ, ਉਦੋਂ ਪਾਣੀ ਤਰਾਉ ਕੇ, ਝਾੜੂ ਦੇ ਕੇ ਤੇ ਧਰਤੀ ਨੂੰ ਸ਼ੁੱਧ ਕਰਕੇ ਤੇ ਬਹਿ ਜਾਂਦੇ ਸੀ। ਪਰ ਅੱਜ ਤੁਸੀਂ ਅਮੀਰ ਹੋ ਤੇ ਤੁਸੀਂ ਕਲੀਨ ਵਿਛਾ ਲਓ, ਥੱਲੇ ਕੰਬਲ ਵਿਛਾ ਲਓ, ਕਲੀਨ ਵਿਛਾ ਲਓ। ਲੇਕਿਨ ਕੁਰਸੀ ਤੇ ਬੈਠ ਕੇ ਲੰਗਰ ਦੇ ਵਿੱਚ ਇਹ ਕਹਿਣਾ ਕਿ ਇਹ ਗੁਰੂ ਦਾ ਲੰਗਰ ਹੈ, ਇਹ ਧੋਖਾ ਦੇਣ ਵਾਲੀ ਗੱਲ ਹੈ ਆਪਣੇ ਆਪ ਨੂੰ, ਤੇ ਗੁਰੂ ਦੇ ਸਿਧਾਂਤ ਵੱਲ ਪਿੱਠ ਕਰਨ ਵਾਲੀ ਗੱਲ ਆ। ਇਹ ਮਹਾਨਤਾ ਆ ਲੰਗਰ ਦੀ। ਜੀ ਬਿਲਕੁਲ, ਜਿੱਦਾਂ ਤੁਸੀਂ ਦੱਸਿਆ ਵੀ ਲੰਗਰ ਦਾ ਜਿਹੜਾ ਸਿਧਾਂਤ ਅੱਜ ਤੋਂ ਨਹੀਂ 500 ਸਾਲ ਤੋਂ ਜਿਹੜਾ ਜੀ ਇਹ ਸਿਧਾਂਤ ਚੱਲਦਾ ਆ ਰਿਹਾ, ਜਿੱਥੇ ਅਕਬਰ ਨੇ ਵੀ ਥੱਲੇ ਬੈਠ ਕੇ, ਭੁੰਜੇ ਬੈਠ ਕੇ ਜਿਹੜੇ ਗੁਰੂ ਦਾ ਜਿਹੜਾ ਪ੍ਰਸ਼ਾਦਾ ਛਕਿਆ ਸੀਗਾ। ਤੇ ਮੇਰਾ ਅਗਲਾ ਸਵਾਲ ਰਹੇਗਾ ਵੀ ਇਸ ਜਦੋਂ ਵੀ ਤੁਹਾਨੂੰ ਕਿਹਨਾਂ ਨੇ ਅਪਰੋਚ ਕੀਤਾ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜਾ ਤੁਸੀਂ ਇਹ ਹੁਕਮਨਾਮਾ ਜਿਹੜਾ ਜੀ ਜਾਰੀ ਕੀਤਾ ਸੀਗਾ? ਹੁਕਮਨਾਮਾ ਜਾਰੀ ਹੋਇਆ ਸੀ ਜੀ, ਇਹ ਅਪਰੋਚ ਅਖਬਾਰਾਂ ਨੇ ਕੀਤੀ। ਜਿਹੜੀਆਂ ਅਖਬਾਰਾਂ 'ਚ ਖਬਰਾਂ ਛਪੀਆਂ ਕਿ ਗੁਰੂ ਨਾਨਕ ਸਰੀ ਦਰਬਾਰ ਦੇ ਗੁਰਦੁਆਰੇ ਦੇ ਵਿੱਚ ਜੁੱਤੀਆਂ ਚੱਲੀਆਂ, ਜੁੱਤੀਆਂ ਸਮੇਤ ਪੁਲਿਸ ਬ੍ਰਿਗੇਡ ਗਈ, ਖੁਰਪੇ ਚੱਲੇ, ਕੱਟਣ ਚੱਲੇ, ਜਿਹੜੇ ਕਰਦਾਂ ਚੱਲੀਆਂ ਜਿਹੜੀਆਂ ਸਬਜ਼ੀ ਕੱਟਣ ਵਾਲੀਆਂ, ਤੇ ਆਪਸ ਵਿੱਚ ਦੀ ਲੜਾਈ ਹੋਈ ਜਿਸ 'ਚ ਖੂਨ ਵੀ ਡੁੱਲਾ, ਸਿਰ ਵੀ ਫਟੇ। ਉਹਦੇ ਵਿੱਚ ਪੁਲਿਸ ਬ੍ਰਿਗੇਡ ਆਈ ਜੁੱਤੀਆਂ ਸਮੇਤ, ਉਹਨਾਂ ਨੇ ਇਹਨਾਂ ਨੂੰ ਕਾਬੂ ਕੀਤਾ। ਫਿਰ ਇੱਕ ਝਾੜ ਪਾਈ ਕਿ ਤੁਸੀਂ ਹਰ 6 ਮਹੀਨੇ ਹਰ ਹਫ਼ਤੇ ਸਾਨੂੰ ਤੁਹਾਡੇ ਗੁਰਦੁਆਰਿਆਂ 'ਚ ਐਂਟਰ ਕਰਨਾ ਪੈਂਦਾ। ਕਿਉਂ ਕਰਨਾ ਪੈਂਦਾ? ਕਿਸੇ ਮਸੀਤ 'ਚ ਨਹੀਂ ਜਾਣਾ ਪੈਂਦਾ, ਕਿਸੇ ਗਿਰਜੇ 'ਚ ਨਹੀਂ ਜਾਣਾ ਪੈਂਦਾ, ਕਿਸੇ ਮੰਦਿਰ 'ਚ ਨਹੀਂ ਜਾਣਾ ਪੈਂਦਾ। ਔਰ ਉਸ ਬ੍ਰਿਗੇਡ ਦਾ ਖਰਚਾ ਗੁਰਦੁਆਰੇ ਤੇ ਪਿਆ ਸੀ। ਉਹ ਵਜ੍ਹਾ ਸੀ ਜਿਹਦੇ ਤੇ ਅਕਾਲ ਤਖਤ ਨੇ ਇਹ ਵਿਚਾਰ ਬਣਾਈ ਸੀ। ਦੂਸਰਾ, ਸਿੱਖਾਂ ਦੀਆਂ ਚਿੱਠੀਆਂ ਆਈਆਂ ਸੀ ਅਕਾਲ ਤਖਤ ਤੇ, ਗੁਰਦੁਆਰਿਆਂ ਦੀਆਂ ਚਿੱਠੀਆਂ ਆਈਆਂ ਸੀ ਸਾਨੂੰ ਲੰਗਰ ਦੀ ਵਿਧੀ ਦੱਸੀ ਜਾਵੇ। ਅਕਾਲ ਤਖਤ ਜਿਹੜਾ, ਕਿਉਂਕਿ ਸਿੱਖ ਕੌਮ ਦਾ ਇੱਕ ਨਿਰਾਲਾ ਤਖਤ ਹੈ ਜਿਹੜਾ ਗੁਰੂ ਸਾਹਿਬ ਨੇ ਆਪ ਬਣਾ ਕੇ ਸਾਨੂੰ ਦਿੱਤਾ, ਜਿਹੜਾ ਅਕਾਲ ਪੁਰਖ ਦੀ ਸਰਪ੍ਰਸਤੀ 'ਚ ਚੱਲਦਾ। ਜਿਸ ਅਕਾਲ ਤਖਤ ਤੋਂ ਇੱਕ ਮੈਸੇਜ ਆਉਂਦਾ ਸਮੁੱਚੀ ਕੌਮ ਨੂੰ, ਗੁਰੂ ਨਾਨਕ ਸਾਹਿਬ ਜੀ ਦਾ ਮਿਸ਼ਨ ਕੀ ਆ, ਉਹਦਾ ਸਿਧਾਂਤ ਕੀ ਆ, ਉਹਦਾ ਖੁਲਾਸਾ ਹੁੰਦਾ। ਤੇ ਉਹਦੇ ਮੁਤਾਬਕ ਅਸੀਂ ਇਹ ਦੱਸਿਆ ਸੀ ਕਿ ਗੁਰੂ ਨਾਨਕ ਦਾ ਸਿਧਾਂਤ ਇਹ ਆ ਕਿ ਗੁਰਮੁਖ ਬੈਸੋ ਸਫਾ ਵਿਛਾਏ। ਜੀ ਬਿਲਕੁਲ, ਜਿੱਦਾਂ ਤੁਸੀਂ ਦੱਸਿਆ ਵੀ ਜਦੋਂ ਤੁਹਾਨੂੰ ਇਹ ਰਿਪੋਰਟ ਜਿਹੜੀਆਂ ਤੁਹਾਡੇ ਤਾਈਂ ਪਹੁੰਚੀਆਂ ਤੇ ਉਸ ਤੋਂ ਬਾਅਦ ਤੁਸੀਂ ਇਹ ਹੁਕਮਨਾਮਾ ਜਾਰੀ ਕੀਤਾ, ਤੇ ਉਸ ਤੋਂ ਬਾਅਦ ਇਹ ਜਿਹੜੀ ਰਿਪੋਰਟ ਵੀ ਸਾਹਮਣੇ ਆਈ ਹੈ ਵੀ ਉੱਥੇ ਦੇ ਕਈ ਜਿਹੜੇ ਆ ਜੀ ਗੁਰੂ ਘਰ ਆ, ਉੱਥੇ ਦੀਆਂ ਜਿਹੜੀਆਂ ਕਮੇਟੀਆਂ ਉਹਨਾਂ ਨੇ ਇਸ ਹੁਕਮਨਾਮੇ ਦੇ ਵਿਰੋਧ ਦੇ ਵਿੱਚ ਜਿਹੜੇ ਆ ਜੀ ਵਿਰੋਧਤਾ ਕੀਤੀ ਆ, ਉਹਨਾਂ ਨੇ ਇਹ ਹੁਕਮਨਾਮਾ ਜਿਹੜਾ ਆ ਲਾਗੂ ਨਹੀਂ ਕੀਤਾ। ਤਾਂ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੁਛ ਜਿਹੜੇ ਆ ਜੀ ਉੱਥੋਂ ਦੇ ਕਮੇਟੀ ਦੇ ਮੈਂਬਰਾਂ ਨੂੰ ਜਾਂ ਹੋਰਨਾਂ ਨੂੰ ਜਿਹੜਾ ਜੀ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣ ਦੇ ਲਈ ਜਿਹੜਾ ਆਖਿਆ, ਤੇ ਉਸ ਤੋਂ ਬਾਅਦ ਕੀ ਜਿਹੜੀ ਇਹ ਗੱਲਬਾਤ ਹੋਈ ਉਹ ਵੀ ਜਿਹੜਾ ਵਿਸਥਾਰ ਦੇ ਨਾਲ ਦੱਸੋ। ਇਹ ਅਸਲ 'ਚ ਇਹ ਸਾਡੇ ਕੋਲ ਜਿਹੜੇ ਕੁਰਸੀਆਂ ਦੇ ਚਾਹਵਾਨ ਸਨ, ਇਹ ਮੇਰੇ ਕੋਲ ਆਏ ਸਨ ਤਕਰੀਬਨ 10-12 ਜਾਣੇ। 10-12 ਸਿੱਖ ਆਏ ਸੀ ਤੇ ਉਹਨਾਂ 'ਚ ਕਲੀਨ ਸ਼ੇਵਨ ਜ਼ਿਆਦਾ ਸੀ। 2-3 ਬਜ਼ੁਰਗ ਸੀ ਜਿਹੜੇ ਸਰੂਪ ਵਿੱਚ ਮੁਕੰਮਲ ਸਨ, ਪੂਰੇ ਸਨ। ਤੇ ਉਹਨਾਂ ਨੇ ਆ ਕੇ ਕਿਹਾ ਜੀ ਕਿ ਸਾਡੇ ਗੁਰਦੁਆਰੇ ਤੇ ਕਰਜ਼ਾ ਬੜਾ ਚੜਿਆ, ਜਦੋਂ ਅਸੀਂ ਕੁਰਸੀਆਂ ਨਾ ਰੱਖੀਏ ਤੇ ਇੱਥੇ ਕਿਸੇ ਨੇ ਵਿਆਹ ਨਹੀਂ ਕਰਾਉਣਾ, ਇੱਥੇ ਕਿਸੇ ਨੇ ਆਉਣਾ ਨਹੀਂ, ਸਾਡਾ ਕਰਜ਼ਾ ਨਹੀਂ ਲਿਥਣਾ। ਤੋ ਇਹ ਗੱਲਾਂ ਜਿਹੜੀਆਂ ਮੈਂ ਉਹਨਾਂ ਨੂੰ ਸਮਝਾਈਆਂ ਕਿ ਇਹ ਜਿਹੜੀਆਂ ਦੁਨਿਆਵੀ ਗੱਲਾਂ ਨੇ ਤੇ ਕਰਜ਼ਾ ਲਾਉਣ ਵਾਲੀਆਂ ਜਾਂ ਚੜਾਉਣ ਵਾਲੀਆਂ, ਇਹ ਤੁਹਾਡੀ ਆਪਸੀ ਮੈਨੇਜਮੈਂਟ ਦੇ ਵਿੱਚ ਸੋਧੀਆਂ ਜਾ ਸਕਦੀਆਂ। ਪਰ ਜੇ ਤੁਸੀਂ ਕੋਈ ਬਹੁਤੀ ਤੁਹਾਡੀ ਪ੍ਰੋਬਲਮ ਹੈ ਤੇ ਤੁਸੀਂ ਇੱਕ ਹਾਲ ਬਣਾਓ, ਜਿਸ ਤਰ੍ਹਾਂ ਲੱਖੀ ਸ਼ਾਹ ਬੰਜਾਰਾ ਹਾਲ ਬਣਿਆ, ਜਿਸ ਤਰ੍ਹਾਂ ਭਾਈ ਗੁਰਦਾਸ ਹਾਲ ਬਣਿਆ, ਜਿਸ ਤਰ੍ਹਾਂ ਮੰਜੀ ਸਾਹਿਬ ਦੀਵਾਨ ਹਾਲ ਬਣਿਆ, ਜਿਹੜਾ ਗੁਰਦੁਆਰੇ ਤੋਂ ਇੱਕ ਸਾਈਡ ਤੇ ਹੋਵੇ। ਉਸ ਦੇ ਵਿੱਚ ਤੁਸੀਂ ਜਦੋਂ ਕੋਈ ਵਿਆਹ ਸ਼ਾਦੀ ਹੁੰਦੀ ਉਹਦੀ ਕਰਨ ਦੀ ਇਜਾਜ਼ਤ ਦੇ ਦਿਓ।
ਕਿਸੇ ਸ਼ਹੀਦ ਦੇ ਨਾਂ ਦਾ ਤੁਸੀਂ ਉਹ ਬਣਾ ਸਕਦੇ ਹੋ, ਪਰ ਜਿਹੜਾ ਗੁਰੂ ਦਾ ਲੰਗਰ ਆ, ਜਿੱਥੇ ਗੁਰੂ ਦਾ ਲੰਗਰ ਤਿਆਰ ਹੁੰਦਾ ਵਰਤਾਇਆ ਜਾਂਦਾ, ਉਸ ਹਾਲ ਦੇ ਵਿੱਚ ਕੁਰਸੀਆਂ ਨਾ ਰੱਖੋ ਜੀ। ਤੇ ਇਹਨਾਂ ਨੇ ਮੇਰੇ ਤੋਂ 6 ਮਹੀਨੇ ਪਹਿਲਾਂ ਕਾਫੀ ਬਹਿਸ ਤੋਂ ਬਾਅਦ 6 ਮਹੀਨੇ ਦਾ 4 ਮਹੀਨੇ ਦਾ ਸਮਾਂ ਮੰਗਿਆ। ਮੈਂ ਇਹਨਾਂ ਨੂੰ 6 ਮਹੀਨੇ ਦਾ ਦਿੱਤਾ ਕਿ ਤੁਸੀਂ 6 ਮਹੀਨੇ, ਕਹਿੰਦੇ ਕਿ ਅਸੀਂ ਲੰਗਰਾਂ ਦਾ ਇੰਤਜ਼ਾਮ, ਕਿਉਂਕਿ ਬੇਸਮੈਂਟਾਂ 'ਚ ਉੱਥੇ ਕਈ ਕੁਛ ਬਣਾਉਣਾ ਤੇ ਢਾਉਣਾ ਪੈਣਾ, ਸਾਨੂੰ ਸਮਾਂ ਚਾਹੀਦਾ। ਅਸੀਂ ਇਹਨਾਂ ਨੂੰ 6 ਮਹੀਨੇ ਦਾ ਸਮਾਂ ਦਿੱਤਾ ਜੀ ਜੀ। 6 ਮਹੀਨੇ ਦੇ ਸਮੇਂ ਦੇ ਬਾਅਦ ਵੀ ਇਹਨਾਂ ਨੇ ਨਹੀਂ ਕੀਤਾ। ਫਿਰ ਇਹਨਾਂ ਨੂੰ ਪੁੱਛਿਆ ਗਿਆ ਤੇ ਇਹ ਸਿੱਧੀ ਵਿਰੋਧ ਦੇ ਵਿੱਚ ਆ ਕੇ ਖੜੇ ਹੋ ਗਏ, ਅਕਾਲ ਤਖ਼ਤ ਦੇ ਖਿਲਾਫ ਆਬਾ ਤਬਾ ਬੋਲਣ ਲੱਗ ਪਏ। ਉਹ ਸਾਰੇ ਪ੍ਰੂਫ ਤੁਹਾਡੇ ਕੋਲ ਨੇ, ਤੁਹਾਡੇ ਕੋਲ ਅਖਬਾਰਾਂ ਜਿਹੜੀਆਂ ਜਿੰਨੀਆਂ ਵੀ ਗਈਆਂ ਨੇ, ਜਿੰਨੇ ਇਹਨਾਂ ਨੇ ਭੱਦੇ ਸ਼ਬਦਾਂ ਦੇ ਵਿੱਚ ਉਸ ਲੜਾਈ ਨੂੰ ਨਜਿੱਠਿਆ, ਉਹ ਤੁਹਾਡੇ ਸਾਹਮਣੇ ਸਾਰਿਆਂ ਦੇ। ਤੁਸੀਂ ਸਾਰਿਆਂ ਨੇ ਅਖਬਾਰਾਂ ਵੀ ਪੜ੍ਹੀਆਂ, ਰੇਡੀਓ ਵੀ ਸੁਣੇ। ਉਦੋਂ ਬਾਅਦ ਇਹ ਗੁਰਮਤਾ ਜਾਰੀ ਕੀਤਾ ਗਿਆ ਸੀ। 15 ਮਹੀਨੇ ਬਾਅਦ, ਲੜਾਈ ਤੋਂ 15 ਮਹੀਨੇ ਬਾਅਦ ਇਹ ਗੁਰਮਤਾ ਜਾਰੀ ਹੋਇਆ ਸੀ ਕਿ ਲੰਗਰ ਫਰਸ਼ ਤੇ ਛਕਿਆ ਜਾਵੇ, ਦਰੀਆਂ ਵਿਛਾ ਕੇ, ਕੰਬਲ ਵਿਛਾ ਕੇ, ਕੁਰਸੀਆਂ ਨਾ ਰੱਖੀਆਂ ਜਾਣ। ਇਹ 15 ਮਹੀਨੇ ਬਾਅਦ, ਇਮੀਡੀਏਟਲੀ ਨਹੀਂ ਸੀ ਹੋਇਆ। ਜੀ। 15 ਮਹੀਨੇ ਬਾਅਦ ਵੀ ਤਾਂ ਹੋਇਆ ਸੀ ਜਦੋਂ ਇਹ ਵਿਰੋਧ ਦੇ ਵਿੱਚ ਖੜੇ ਹੋ ਗਏ। ਉਦੋਂ ਫਿਰ ਇਹ ਜਿਹੜੇ ਉਹ ਗੁਰਮਤੇ ਤੋਂ ਬਾਅਦ ਬਹੁਤ ਉਹ ਜ਼ਰੂਰ ਬੋਲਣ ਲੱਗੇ। ਉਹਨਾਂ ਦੇ ਖਿਲਾਫ ਇਹ ਹੁਕਮਨਾਮਾ ਜਾਰੀ ਹੋ ਕੇ ਉਹਨਾਂ ਨੂੰ ਪਹਿਲਾਂ ਬੁਲਾਇਆ ਗਿਆ ਅਕਾਲ ਤਖ਼ਤ ਤੇ ਸਪਸ਼ਟੀਕਰਨ ਦਿਓ। ਜਦੋਂ ਨਹੀਂ ਆਏ ਫਿਰ ਉਹਨਾਂ ਨੂੰ ਮਰਿਆਦਾ ਅਨੁਸਾਰ ਜਿੰਨਾ ਸਮਾਂ ਦੇਣਾ ਸੀ ਉਹ ਦੇ ਕੇ ਫਿਰ ਇਹਨਾਂ ਨੂੰ ਪੰਚੋਂ ਛੇਕਿਆ ਗਿਆ ਸੀ। ਜੀ ਬਿਲਕੁਲ, ਜਿੱਦਾਂ ਤੁਸੀਂ ਦੱਸਿਆ ਵੀ ਇਹ ਜਿਹੜਾ ਫਿਰ ਤੁਸੀਂ ਇਹ ਕਾਰਵਾਈ ਜਿਹੜੀ ਉਦੋਂ ਕੀਤੀ, ਅਤੇ ਨਾਲ ਦੇ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਇੱਥੇ ਆਪਣੇ ਸਰੋਤਿਆਂ ਨੂੰ ਵੀ ਜਦੋਂ ਇਹ ਚੀਜ਼ ਜਿਹੜੀ ਆ ਜੀ ਉੱਥੇ ਮੀਡੀਆ ਦੇ ਵਿੱਚ ਆਈ, ਜਿਹੜਾ ਕਿ ਉੱਥੇ ਦਾ ਇੰਗਲਿਸ਼ ਮੀਡੀਆ ਸੀ, ਕੈਨੇਡਾ ਦਾ ਇੰਗਲਿਸ਼ ਮੀਡੀਆ ਸੀ, ਉੱਥੇ ਫਿਰ ਇਹ ਬਹੁਤ ਜਿਹੜੀਆਂ ਜੀ ਖੁੱਲ੍ਹ ਕੇ ਇਸ ਚੀਜ਼ ਦੇ ਬਾਰੇ ਗੱਲਬਾਤ ਕਰਨੀ ਸ਼ੁਰੂ ਹੋ ਗਈ ਵੀ ਜਿਹੜੇ ਤਾਂ ਹੁਕਮਨਾਮੇ ਦੇ ਜਿਹੜਾ ਕਿ ਜੋ ਕਿ ਹੁਕਮਨਾਮੇ ਨੂੰ ਮੰਨਦੇ ਨੇ ਉਹ ਫੰਡਾਮੈਂਟਲਿਸਟ ਆ, ਉਹਨਾਂ ਨੂੰ ਫੰਡਾਮੈਂਟਲਿਸਟ ਕਹਿਣਾ ਸ਼ੁਰੂ ਕਰ ਦਿੱਤਾ ਗਿਆ। ਤੇ ਜਿਹੜੇ ਆ ਜੀ ਹੁਕਮਨਾਮੇ ਦੇ ਜਿਹੜੇ ਆ ਜੀ ਵਿਰੋਧ ਦੇ ਵਿੱਚ ਸੀਗੇ ਉਹਨਾਂ ਨੂੰ ਮਾਡਰਨ ਜਾਂ ਮੋਡਰੇਟ ਜਿਹੜਾ ਜੀ ਕਹਿਣਾ ਸ਼ੁਰੂ ਕਰ ਦਿੱਤਾ ਗਿਆ। ਇਹ ਬੜੀ ਜਣੀ ਮਿੱਥੀ ਸਾਜ਼ਿਸ਼ ਸੀਗੀ ਏਜੰਸੀਆਂ ਦੀ, ਮੀਡੀਆ ਦੀ ਨਹੀਂ, ਏਜੰਸੀਆਂ ਦੀ ਖਾਸ ਕਰਕੇ। ਜੀ। ਤੇ ਮੀਡੀਆ ਨੇ ਉਹਨੂੰ ਪ੍ਰਫੁੱਲਤ ਕੀਤਾ, ਕਿਉਂਕਿ ਮੀਡੀਆ ਨਹੀਂ ਸਾਨੂੰ ਦੱਸ ਸਕਦਾ ਕਿ ਗੁਰੂ ਨਾਨਕ ਦਾ ਮਿਸ਼ਨ ਕੀ ਆ, ਉਹਦਾ ਸਿਧਾਂਤ ਕੀ ਆ, ਸਾਨੂੰ ਏਜੰਸੀਆਂ ਨਹੀਂ ਦੱਸ ਸਕਦੀਆਂ। ਲੇਕਿਨ ਇਹ ਬੜੇ ਗਿਣੀ ਮਿਥੀ ਸਾਜ਼ਿਸ਼ ਨਾਲ ਇੱਕ ਸਿਧਾਂਤ ਦੀ ਕਾਰਵਾਈ ਨੂੰ ਇਹਨਾਂ ਨੇ ਖਾਲਿਸਤਾਨੀ ਤੇ ਹਿੰਦੁਸਤਾਨੀ ਬਣਾ ਕੇ ਪੇਸ਼ ਕੀਤਾ, ਮਾਡਰੇਟ ਤੇ ਗਰਮ ਖਿਆਲੀ ਬਣਾ ਕੇ ਪੇਸ਼ ਕੀਤਾ। ਜਦੋਂ ਉੱਥੋਂ ਦੀ ਇਲੈਕਸ਼ਨ ਹੋਈ, ਇਲੈਕਸ਼ਨ ਦੇ ਵਿੱਚ ਵੋਟਾਂ ਦੀ ਗਿਣਤੀ ਦੱਸਦੀ ਹੁੰਦੀ ਹੈ ਕਿ ਕੌਣ ਜਿੱਤਦਾ, ਵੋਟਾਂ ਦੀ ਗਿਣਤੀ ਕੋਈ ਮਾਇਨੇ ਨਹੀਂ ਰੱਖਦੀ। ਸਿਰਾਂ ਦੀ ਗਿਣਤੀ ਨਾਲ ਕਦੀ ਸਿਧਾਂਤ ਨਾ ਬਣਿਆ ਤੇ ਨਾ ਸਿਧਾਂਤ ਢਾਏ ਗਏ ਆ, ਨਾ ਸਿਧਾਂਤ ਖਤਮ ਹੋਏ ਆ। ਜੇ ਦਸਮ ਪਾਤਸ਼ਾਹ ਨੇ ਕੋਈ ਸਿਧਾਂਤ ਬਣਾਇਆ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਬਣੇ, ਤੇ ਉਹ ਵੋਟਾਂ ਪਵਾ ਕੇ ਨਹੀਂ ਸੀ ਬਣੇ। ਉਹ ਕੁਦਰਤੀ ਪਰਮਾਤਮਾ ਦੀ ਕੁਦਰਤੀ ਮਰਿਆਦਾ ਦੇ ਵਿੱਚ, ਉਹਦੇ ਸੰਖੇਪ ਵਿੱਚ ਜਾਂ ਉਹਦੇ ਪਰਪੇਖ ਦੇ ਵਿੱਚ ਉਹ ਵਿਚਾਰੇ ਤੇ ਬਣਾਏ ਗਏ। ਇਹ ਜਿਹੜਾ ਪੇਸ਼ ਕੀਤਾ ਗਿਆ ਕਿ ਖਾਲਿਸਤਾਨੀ ਹਾਰ ਗਏ, ਅਕਾਲ ਤਖ਼ਤ ਹਾਰ ਗਿਆ, ਮਾਡਰੇਟ ਜਿੱਤ ਗਏ, ਉਹਨਾਂ ਨੂੰ ਚਲੋ ਜੋ ਕੁਛ ਵੀ ਪ੍ਰਮਾਤਮਾ ਨੇ ਉਹਨਾਂ ਦਾ ਜਵਾਬ ਦਿੱਤਾ, ਉਹਨਾਂ ਨੂੰ ਉਹ ਦੁਨੀਆ ਜਾਣਦੀ ਹੈ, ਤੁਸੀਂ ਵੀ ਜਾਣਦੇ ਹੋ। ਮੈਂ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ, ਕਿਉਂਕਿ ਸਾਡੇ ਹੀ ਭਰਾ ਨੇ। ਜੇ ਇਹਨਾਂ ਨੇ ਗਲਤੀਆਂ ਕੀਤੀਆਂ ਨੇ ਤੇ ਉਹਦਾ ਕਿਤੇ ਨਾ ਕਿਤੇ ਇਹਨਾਂ ਨੂੰ ਅਹਿਸਾਸ ਜ਼ਰੂਰ ਹੋਵੇਗਾ। ਤੇ ਮੈਂ ਸਮਝਦਾ ਕਿ ਅਹਿਸਾਸ ਤੇ ਜ਼ਰੂਰ ਹੁੰਦਾ, ਪਰ ਇੱਕ ਜਿੱਦ ਕਹਿ ਲਓ ਜਾਂ ਉਹਨਾਂ ਦਾ ਹੰਕਾਰ ਕਹਿ ਲਓ, ਜਿਹੜਾ ਉਹਨਾਂ ਨੂੰ ਗੁਰੂ ਵਾਲੇ ਪਾਸੇ ਨਹੀਂ ਆਉਣ ਦੇਣ ਡਿਆ। ਇਹ ਤੁਸੀਂ ਸਾਰੇ ਜਾਣਦੇ ਹੋ, ਕਿਉਂਕਿ ਮੈਂ ਤੇ ਕੈਨੇਡਾ ਕਦੀ ਆਇਆ ਨਹੀਂ। ਜੀ ਬਿਲਕੁਲ, ਜਿਹੜੀ ਹੈ ਜੀ ਹੁਣੇ ਜਿੱਦਾਂ ਆਪਾਂ ਹੁਣ ਦੇ ਪਿਛਲੇ ਦਿਨਾਂ ਦੀ ਗੱਲ ਕਰੀਏ, ਜਿਸ ਦੇ ਵਿੱਚ ਜਰਨੈਲ ਸਿੰਘ ਭੰਡਾਲ, ਜਿਨ੍ਹਾਂ ਨੂੰ ਤੁਸੀਂ ਉਸ ਟਾਈਮ ਦੇ ਉੱਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੇਸ਼ ਹੋਣ ਲਈ ਆਖਿਆ ਸੀ, ਉਹ ਇੰਨੇ ਸਾਲੀ ਬਾਅਦ ਜਿਹੜੇ ਆਏ ਨੇ। ਤਾਂ ਉਸ ਤੋਂ ਬਾਅਦ ਜਿਹੜਾ ਕਿ ਹੁਣ ਦੇ ਜਿਹੜੇ ਆਪਣੇ ਜਥੇਦਾਰ ਆ ਭਾਈ ਗੁਰਬਚਨ ਸਿੰਘ ਜੀ, ਤੇ ਉਹਨਾਂ ਨੇ ਉਹਨਾਂ ਨੂੰ ਤਨਖਾਹ ਲਗਾ ਕੇ ਜਿਹੜਾ ਜੀ ਉਹਨਾਂ ਨੂੰ ਮਾਫ ਕਰਕੇ ਜਿਹੜਾ ਜੀ ਪੰਥ ਦੇ ਵਿੱਚ ਫਿਰ ਬਹਾਲ ਕੀਤਾ ਆ। ਤੇ ਉਸ ਦੇ ਬਾਰੇ ਵੀ ਦੱਸੋ। ਤੇ ਨਾਲ ਦੇ ਨਾਲ ਜਿਹੜਾ ਹੈ ਜੀ ਕਿ ਉਹਨਾਂ ਨੂੰ ਇਹ ਵੀ ਕਿਹਾ ਗਿਆ ਵੀ ਜਿਹੜੀ ਆ ਇੱਥੇ ਮੀਡੀਆ ਦੇ ਵਿੱਚ ਸਿੱਖਾਂ ਦੀ ਬਦਨਾਮੀ ਹੋਈ ਆ, ਜਿੰਨੇ 2 ਧੜੇ ਬਣ ਗਏ ਸੀ ਉਸ ਟਾਈਮ ਦੇ ਉੱਤੇ ਜਾ ਕੇ, ਕਿ ਉਸ ਦੇ ਖਿਲਾਫ ਵੀ ਉਹ ਕੁਛ ਕਰ ਰਹੇ ਆ, ਵੀ ਉਹਨਾਂ ਨੂੰ ਆਖਿਆ ਜਾਵੇ ਵੀ ਉਹ ਸਾਰੇ ਪਰਿਵਾਰਾਂ ਤੋਂ ਮਾਫੀ ਮੰਗਣ, ਪੂਰੇ ਮੀਡੀਆ ਤੋਂ ਮਾਫੀ ਮੰਗਣ, ਪੂਰੀ ਕੌਮ ਤੋਂ ਮਾਫੀ ਮੰਗਣ। ਇੱਦਾਂ ਦੀ ਕੋਈ ਗੱਲ ਹੋਈ ਹੋਵੇ? ਇੱਕ ਤਾਂ ਅਕਾਲ ਤਖ਼ਤ ਦਾ ਜਿਹੜਾ ਸਿਧਾਂਤ ਹੈ ਨਾ ਜੀ, ਉਹ ਬਖਸ਼ਿੰਦਿਆ ਬਖਸ਼ਣਹਾਰ ਆ। ਕੋਈ ਵੀ ਸਿੱਖ ਜਦੋਂ ਮੁਕੰਮਲ ਤੌਰ ਤੇ ਆਪਾ ਸਮਰਪਿਤ ਕਰ ਦਿੰਦਾ, ਆਪਣੀ ਗਲਤੀ ਦਾ ਅਹਿਸਾਸ ਉਹਨੂੰ ਰੋਮ ਵਿੱਚ ਹੋ ਜਾਂਦਾ, ਤੇ ਉਹ ਆਪਣੀ ਖਿਮਾ ਬਖਸ਼ਾਉਣ ਲਈ ਖੁੱਲ੍ਹੇ ਰੂਪ ਦੇ ਵਿੱਚ, ਜਿਸ ਤਰ੍ਹਾਂ ਸੱਤਾ ਬਲਵੰਡਾ ਗੁਰੂ ਅਰਜਨ ਦੇਵ ਜੀ ਕੋਲ ਗਏ ਸਨ, ਜਿਸ ਤਰ੍ਹਾਂ ਭਾਈ ਮੰਝ ਜੀ ਉਹਨਾਂ ਨੂੰ ਲੈ ਕੇ ਗਏ ਸਨ, ਉਹ ਜਗ ਜ਼ਾਹਰ ਹੋ ਕੇ, ਲੁੱਕ ਕੇ ਨਹੀਂ,
ਉਹ ਆ ਸਕਦੇ ਨੇ, ਉਹਨਾਂ ਨੂੰ ਬਖਸ਼ਿਆ ਵੀ ਜਾਂਦਾ। ਪਰ ਇੱਕ 14 ਸਾਲ ਇੱਕ ਵਿਅਕਤੀ ਜਿਹੜਾ ਉਹ ਵਿਰੋਧ ਕਰਦਾ ਰਿਹਾ, ਅਕਾਲ ਤਖਤ ਨੂੰ ਟਿੱਚ ਜਾਣਦਾ ਰਿਹਾ, ਤੇ ਉਹਨੂੰ ਚੁੱਪ ਕਰਕੇ ਬੁਲਾਓ ਤੇ ਚੁੱਪ ਕਰਕੇ ਉਹਦਾ ਫੈਸਲਾ ਲਿਖੋ ਤੇ ਚੁੱਪ ਕਰਕੇ ਉਹਨੂੰ ਪੇਸ਼ ਕਰੋ। ਤੇ ਜਦੋਂ ਪ੍ਰੈਸ ਪੁੱਛੇ ਤੇ ਨਾ ਗ੍ਰੰਥੀ ਕੁਛ ਬੋਲਣ ਤੇ ਨਾ ਉੱਥੇ ਪੇਸ਼ ਹੋਣ ਵਾਲਾ ਕੁਛ ਬੋਲੇ, ਤੇ ਇਹਦੇ ਵਿੱਚ ਮੈਂ ਸਮਝਦਾ ਹਾਂ ਕਿ ਅਕਾਲ ਤਖਤ ਦੀ ਹੇਠੀ ਤੇ ਅਪਮਾਨ ਕੀਤਾ ਇਹਨਾਂ ਗ੍ਰੰਥੀਆਂ ਨੇ, ਜਿਹੜਾ ਕਿ ਬਾਰ-ਬਾਰ ਕਰਦਿਆਂ ਇਹ ਅੱਜ ਅਖੀਰਲਾ ਅਪਮਾਨ ਸੀ ਜਿਹੜਾ ਹੁਣ ਤੱਕ ਦੇ ਸਮੇਂ ਦਾ ਹੋ ਚੁੱਕਾ। ਕਦੀ ਇਹਨਾਂ ਨੇ ਇੱਕ ਸ਼ਹੀਦ ਬੱਚੇ ਦੀ, ਜਿਹੜਾ 20 ਸਾਲ ਦਾ ਬੱਚਾ ਜਿਹਨੂੰ ਟਾਰਗੇਟ ਬਣਾ ਕੇ ਪੁਲਿਸ ਨੇ ਗੋਲੀਆਂ ਮਾਰੀਆਂ, ਉਹਦੇ ਪਰਿਵਾਰ ਨੂੰ ਸੈੱਟ ਕਰਕੇ ਇਹਨਾਂ ਨੇ ਵਿਚੋਲਗੀ ਕਰਕੇ ਇੱਕ ਨੌਕਰੀ ਦੇ ਕੇ ਤੇ ਚੁੱਪ ਕਰਾ ਕੇ ਤੋਂ ਉਹਦੀ ਸ਼ਹਾਦਤ ਨੂੰ ਰੋਲ ਦਿੱਤਾ। ਤੇ ਅੱਜ ਚੁੱਪ ਕੀਤੇ ਨੇ, ਜਦੋਂ ਉਹਦੇ ਕੇਸ ਦੇ ਸਾਰੇ ਗਵਾਹ ਪੁਲਿਸ ਨੇ ਸਾਈਨ ਕਰਵਾ ਕੇ ਖਤਮ ਕਰ ਲਏ, ਉਹਦੇ ਪ੍ਰੂਫ ਖਤਮ ਕਰ ਦਿੱਤੇ। ਜੇ ਕਿਤੇ ਗੁਰਦੁਆਰਾ ਢਾਉਣ ਦਾ ਮਾਮਲਾ ਆਉਂਦਾ ਤੇ ਇਹ 5 ਮਿੰਟ ਲਾਉਂਦੇ ਨੇ ਗ੍ਰੰਥੀ ਇਹ ਫੈਸਲਾ ਦੇਣ ਲਈ ਕਿ ਜਿੱਥੇ ਪ੍ਰਕਾਸ਼ ਨਾ ਹੋਵੇ ਉਹਨੂੰ ਢਾਇਆ ਜਾ ਸਕਦਾ। ਕੀ ਅਕਾਲ ਤਖਤ ਨੂੰ ਢਾਇਆ ਜਾ ਸਕਦਾ ਜਿੱਥੇ 13 ਸਾਲ ਪ੍ਰਕਾਸ਼ ਨਹੀਂ ਹੋਇਆ? ਜਿੱਥੇ ਹਰਿਮੰਦਰ ਸਾਹਿਬ ਬਲੂ ਸਟਾਰ ਦੇ ਪ੍ਰਕਾਸ਼ ਨੇ ਉਹਨੂੰ ਵੇਚਿਆ ਜਾ ਸਕਦਾ? ਤੇ ਇਹ ਬੜੀਆਂ ਬੇਹੂਦਾ ਕਿਸਮ ਦੀਆਂ ਇਹਨਾਂ ਦੀਆਂ ਕਾਰਵਾਈਆਂ ਜਿਹੜੀਆਂ ਗ੍ਰੰਥੀਆਂ ਦੀਆਂ, ਮੈਂ ਸਮਝਦਾ ਇਹਨਾਂ ਨੇ ਪੰਥ ਤੇ ਗ੍ਰੰਥ ਦੇ ਸਿਧਾਂਤ ਦਾ ਜਿੰਨਾ ਮਲੀਆ ਮੇਟ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਉਹ ਹੋਰ ਕੋਈ ਨਹੀਂ ਕਰ ਸਕਦਾ। ਅੱਜ ਵੀ ਅਕਾਲ ਤਖਤ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਸਿਧਾਂਤ ਨਹੀਂ, ਬਾਦਲ ਦੀ ਜੀਵਨ ਲੀਲਾ ਚੱਲਦੀ ਹੈ। ਬਾਦਲ ਅਗਰ ਕੁਰਸੀ ਢਾਹ ਕੇ ਨਾ ਬੈਠਾ ਹੁੰਦਾ, ਗ੍ਰੰਥੀ ਥੱਲੇ ਨਾ ਬੈਠੇ ਹੁੰਦੇ ਅਕਾਲ ਤਖਤ ਤੇ, ਬਾਦਲ ਅਗਰ ਗੁਰੂ ਰਾਮਦਾਸ ਦੇ ਲੰਗਰ 'ਚ ਕੁਰਸੀ ਢਾਹ ਕੇ ਲੰਗਰ ਨਾ ਛਕਦਾ ਇਕੱਲਾ, ਤੇ ਗ੍ਰੰਥੀ ਕੋਲ ਖੜੇ ਪਾਣੀ ਲੈ ਕੇ ਹੱਥ ਧੋਣ ਲਈ ਨਾ ਖੜੇ ਹੁੰਦੇ, ਤੇ ਅੱਜ ਇਹ ਪੰਡਾਲ ਨੂੰ ਚੋਰੀ ਸਜ਼ਾ ਕਿਉਂ ਦੇਣੀ ਪੈਂਦੀ, ਉਹਨੂੰ ਛੱਡਣਾ ਕਿਉਂ ਪੈਂਦਾ? ਤੋ ਇਹ ਪੰਡਾਲ ਨੇ ਜਿਸ ਤਰ੍ਹਾਂ ਸੰਗਤ ਦੇ ਸਨਮੁਖ ਹੋਤੇ ਜਿਸ ਤਰ੍ਹਾਂ ਦਾ ਵਿਵਹਾਰ ਰਿਹਾ ਇਹਦਾ, ਇਹਨੂੰ ਬੜਾ ਘੁੰਡ ਚੁੱਕ ਕੇ ਆਉਣਾ ਚਾਹੀਦਾ ਸੀ। ਦੁਨੀਆ ਕੋਲੋਂ ਲੋਕੇ ਨਹੀਂ ਸੀ ਆਉਣਾ ਚਾਹੀਦਾ, ਜਗ ਜ਼ਾਹਰ ਹੋ ਕੇ ਅਕਾਲ ਤਖਤ ਤੇ ਪੇਸ਼ ਹੋ ਕੇ ਕਹਿਣਾ ਚਾਹੀਦਾ ਸੀ। ਪ੍ਰੈਸ ਦੇ ਸਾਹਮਣੇ ਐਪਲੀਕੇਸ਼ਨ ਦੇ ਵਿੱਚ ਲਿਖਿਆ ਹੋਇਆ ਪ੍ਰੈਸ ਦੇ ਸਾਹਮਣੇ ਪੇਸ਼ ਕਰਦਾ ਕਿ ਮੈਂ ਦੇਖੋ ਜੋ ਮੇਰੀ ਭੁੱਲ ਹੋਈ ਉਹਨੂੰ ਮੈਂ ਮੰਨ ਰਿਹਾ ਅੱਜ, ਤੇ ਮੈਂ ਗੁਰੂ ਦੇ ਲੜ ਲੱਗਣ ਲੱਗਾ, ਤੇ ਮੇਰੀ ਬੇਨਤੀ ਹੈ ਕਿ ਗੁਰੂ ਸਾਹਿਬ ਆਪ ਮੈਨੂੰ ਆਪਣੇ ਚਰਨਾਂ ਨਾਲ ਲਾਉਣ ਤੇ ਸੰਗਤ ਮੈਨੂੰ ਵਿਸ਼ਵਾਸਯੋਗ ਸਿੱਖ ਸਮਝ ਕੇ ਆਪਣੇ ਗੱਲ ਨਾਲ ਲਾਵੇ। ਇਹਦੇ ਵਿੱਚ ਕੀ ਘਾਟ ਸੀ? ਇਹਦੇ ਵਿੱਚ ਕੀ ਘਟ ਜਾਂਦਾ ਸੀ? ਇਹਦੇ ਵਿੱਚ ਕੀ ਨੁਕਸਾਨ ਸੀ? ਇਹਦੇ ਵਿੱਚ ਕੀ ਘਾਟਾ ਸੀ ਪੰਡਾਲ ਦਾ, ਤੇ ਇਹਦੇ ਵਿੱਚ ਗ੍ਰੰਥੀਆਂ ਦਾ ਕੀ ਘਾਟਾ ਸੀ? ਪਰ ਇੱਕ ਸਿੱਖ ਨੂੰ ਸਨਮਾਨ ਦੇਣ ਲਈ ਜਿਹੜਾ ਵਿਗੜਿਆ ਹੋਇਆ ਸਿੱਖ ਸੀ, ਜਿਹੜਾ 14 ਸਾਲ ਦਾ ਬਾਗੀ ਹੋਇਆ ਅਕਾਲ ਤਖਤ ਤੋਂ, ਉਹਨੂੰ ਸਨਮਾਨ ਦੇਣ ਲਈ ਤੇ ਬਾਦਲ ਦੇ ਹੁਕਮ ਨੂੰ ਤੇ ਫੁੱਲ ਚੜਾਉਣ ਲਈ ਇਹਨਾਂ ਗ੍ਰੰਥੀਆਂ ਨੇ ਸਿਧਾਂਤ ਦੀ ਬਲੀ ਦੇ ਦਿੱਤੀ। ਮੈਂ ਤੇ ਇਹੀ ਕਹਾਂਗਾ, ਜੋ ਅਖਬਾਰਾਂ ਨੇ ਲਿਖਿਆ ਕਿ 1 ਦਿਨ ਦੀ ਉਹਨੂੰ ਸਜ਼ਾ ਦਿੱਤੀ, 14 ਸਾਲ ਵਿਰੋਧ ਕਰਨ ਵਾਲੇ ਬੰਦੇ ਨੂੰ 1 ਦਿਨ ਦੀ ਸਜ਼ਾ ਦਿੱਤੀ, ਤੇ ਜਦੋਂ ਉਹਨੂੰ ਕੁਝ ਪੁੱਛਿਆ ਗਿਆ ਉਹ ਕਹਿੰਦਾ ਨੋ ਕਮੈਂਟਸ, ਜਦੋਂ ਗ੍ਰੰਥੀਆਂ ਨੂੰ ਕੁਝ ਪੁੱਛਿਆ ਗਿਆ ਤੇ ਉਹ ਕਹਿੰਦੇ ਨੋ ਕਮੈਂਟਸ। ਤੋ ਇਹ ਕਿਸ ਤਰ੍ਹਾਂ ਦੀ ਇਹਨਾਂ ਦੀ ਮਰਿਆਦਾ ਹੈ? ਇਹ ਅਕਾਲ ਤਖਤ ਦੀ ਮਰਿਆਦਾ ਪਾਰਦਰਸ਼ੀ ਹੋਣੀ ਚਾਹੀਦੀ ਆ। ਜੋ ਕੋ ਸਾਡੇ ਤੇ ਜਿੰਨੇ ਵੀ ਤੁਸੀਂ ਸਾਡੇ ਹੁੰਦਿਆਂ ਮੇਰੇ ਹੁੰਦਿਆਂ ਗੁਰਮਤੇ ਬਣੇ, ਕਿਸੇ ਗੁਰਮਤੇ ਦੇ ਉੱਤੇ ਅਸੀਂ ਕੁਛ ਲੁਕਾ ਕੇ ਨਹੀਂ, ਪ੍ਰੈਸ ਨੂੰ ਵਿੱਚ ਬਿਠਾ ਕੇ ਕੀਤਾ ਸਾਰਾ ਕੁਝ। ਪ੍ਰੈਸ ਨੇ ਆਪਣੀਆਂ ਅੱਖਾਂ ਨਾਲ ਦੇਖਿਆ, ਕੰਨਾਂ ਨਾਲ ਸੁਣਿਆ, ਤਾਂ ਆਪਣੇ ਹੱਥ ਨਾਲ ਲਿਖਿਆ। ਅਸੀਂ ਕਦੀ ਪ੍ਰੈਸ ਨੋਟ ਨਹੀਂ ਦਿੱਤਾ। ਤੇ ਪਾਰਦਰਸ਼ਤਾ ਜਿਹੜੀ ਆ ਜੇ ਗੁਰੂ ਘਰ 'ਚ ਨਾ ਮਿਲੀ ਤਾਂ ਕਿੱਥੇ ਮਿਲੂਗੀ? ਤੋ ਇਹਨੂੰ ਫੈਸਲਾ ਨਹੀਂ ਕਿਹਾ ਜਾ ਸਕਦਾ, ਇਸ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਜੀਵਨ ਲੀਲਾ ਕਿਹਾ ਜਾ ਸਕਦਾ, ਜਿਹੜੀ ਕਲੰਕ ਬਣ ਕੇ ਲੱਗ ਗਈ ਅਕਾਲ ਤਖਤ ਤੇ ਉਹਦੀ ਮਰਿਆਦਾ ਤੇ ਪੰਥ ਦੇ ਗ੍ਰੰਥ ਤੇ। ਬਿਲਕੁਲ ਅੱਜ ਮੈਂ ਇਹ ਕਹਿ ਸਕਦਾ ਕਿ ਇਹ ਜਿਹੜੇ ਗ੍ਰੰਥੀ ਨੇ, ਇਹ ਜਿਹੜੇ ਅਕਾਲੀ ਭਾਈ ਨੇ, ਇਹ ਕੇਵਲ ਤੇ ਕੇਵਲ ਬਾਦਲ ਨੂੰ ਤੇ ਉਹਦੇ ਪੁੱਤਰ ਨੂੰ, ਪੁੱਤਰ ਦੇ ਸਾਲੇ ਨੂੰ, ਬਾਦਲ ਦੇ ਭਤੀਜੇ ਨੂੰ, ਬਾਦਲ ਦੀ ਧੀ ਨੂੰ, ਬਾਦਲ ਦੇ ਜਵਾਈ ਨੂੰ ਪੰਥ ਸਮਝਦੇ ਆ। ਇਹਨਾਂ ਦੀ ਨਿਗਾਹ 'ਚ ਹੋਰ ਕੋਈ ਪੰਥ ਨਹੀਂ, ਤੇ ਇਹ ਸਾਡੀ ਕੌਮ ਦੀ ਮਿੱਟੀ ਰੋਲਣ ਲਈ ਕਾਫੀ ਆ। ਬਿਲਕੁਲ ਜੀ। ਤੇ ਇਸ ਤੋਂ ਜੇ ਦੇਖਿਆ ਜਾਵੇ ਤਾਂ ਕਈ ਹੋਰ ਜਿਹੜੇ ਕਿ ਬਾਗੀ ਸੁਰ ਅਪਣਾ ਸਕਦੇ ਆ, ਤੇ ਉਹ ਵੀ ਇੰਨੇ ਸਾਲ ਬਾਅਦ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਨਾ ਪੇਸ਼ ਹੁੰਦੇ ਹੋਏ ਬਾਅਦ ਦੇ ਵਿੱਚ ਆ ਕੇ 1 ਦਿਨ ਦੀ ਇੱਦਾਂ ਤਨਖਾਹ ਲੈ ਕੇ ਤਾਂ ਫਿਰ ਪੰਥ ਦੇ ਵਿੱਚ ਬਹਾਲ ਹੋ ਸਕਦੇ ਆ। ਸੋ ਇਹ ਤਾਂ ਇਹਨਾਂ ਤੇ ਖੁੱਲੀ ਹੱਟੀ ਖੋਲ ਕੇ, ਜਿਵੇਂ ਦੁਕਾਨ ਖੋਲ ਕੇ ਲਿਖਦੇ ਨੇ ਨਾ 1 ਦੇ ਨਾਲ 1 ਫਰੀ, ਇਹਨਾਂ ਤੇ ਇਹ ਐਲਾਨ ਕਰ ਚੁੱਕੇ ਨੇ ਕਈ ਵਾਰੀ ਕਿ ਬਿਨਾਂ ਸ਼ਰਤ ਮਾਫੀ ਦਿਆਂਗੇ, ਜਿਹੜਾ ਵੀ ਅਕਾਲ ਤਖਤ ਉਹਨੂੰ ਮਾਫੀ ਦਿਆਂਗੇ। ਇਹ ਤੇ ਕਈ ਵਾਰੀ ਖੁੱਲੀ ਹੱਟੀ ਤੇ ਸੌਦਾ ਵੇਚ ਚੁੱਕੇ ਨੇ। ਅੱਜ ਨਵੀਂ ਗੱਲ ਤੁਸੀਂ ਨਵੀਂ ਕੀ ਉਮੀਦ ਰੱਖਦੇ ਹੋ? ਤੇ ਸਾਲਾਂ ਪਹਿਲਾਂ ਕਰ ਚੁੱਕੇ ਨੇ। ਇਹੀ ਗ੍ਰੰਥੀ ਕਰ ਚੁੱਕਾ ਹੈ, ਵਦੰਤੀ ਕਰ ਚੁੱਕਾ ਹੈ, ਪੂਰਨ ਸਿੰਘ ਕਰ ਚੁੱਕਾ।
ਜੀ ਤੇ ਮੇਰਾ ਅਗਲਾ ਸਵਾਲ ਰਹੇਗਾ ਵੀ ਜਿਹੜੇ ਉਸ ਟਾਈਮ ਦੇ ਉੱਤੇ ਕਹਿ ਰਹੇ ਸੀਗੇ ਵੀ ਤੁਹਾਨੂੰ ਇਹ ਜਿਹੜਾ ਹੁਕਮਨਾਮਾ ਆ ਉਹ ਜਾਰੀ ਨਹੀਂ ਸੀ ਕਰਨਾ ਚਾਹੀਦਾ, ਇਹ ਜਿਹੜਾ ਆ ਹੁਕਮਨਾਮਾ ਨਹੀਂ ਸੀ ਆਉਣਾ ਚਾਹੀਦਾ, ਇਸ ਨੂੰ ਰਹਿਣ ਦੇਣਾ ਚਾਹੀਦਾ ਸੀ, ਤੇ ਅੱਜ 14 ਸਾਲ ਬਾਅਦ ਜੇ ਉਸ ਬੰਦੇ ਨੇ ਆਪਣੀ ਜੀ ਕਹਿ ਲਓ ਜੀ ਕਹਿੰਦੇ ਵੀ ਉਸਨੇ ਆਪਣੀ ਗਲਤੀ ਮੰਨੀ ਆ, ਤੇ ਕੀ ਹੁਣ ਤੁਸੀਂ ਉਹਨਾਂ ਬੰਦਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਉਸ ਟਾਈਮ ਤੁਹਾਡੇ ਵਿਰੋਧ ਗਏ ਸਨ? ਮੈਂ ਤੇ ਕਹੂੰਗਾ ਪ੍ਰਮਾਤਮਾ ਇਹਨਾਂ ਦਾ ਭਲਾ ਕਰੇ। ਜਦੋਂ ਕੋਈ ਬੰਦਾ ਗਲਤ ਹੋ ਜਾਂਦਾ ਜਾਂ ਗੁਰੂ ਤੋਂ ਬੇਮੁਖ ਹੋ ਜਾਂਦਾ ਉਹ ਅਵਾ ਤਬਾ ਬੋਲਦਾ ਜੀ, ਤੇ ਜਦੋਂ ਕੋਈ ਗੁਰੂ ਅੱਗੇ ਸਵਾਲ ਕਰਨ ਲੱਗ ਜਾਵੇ ਕਿ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਖੁੱਥਾ ਜਾਏ, ਉਹ ਆਪਣਾ ਮੂਲ ਗਵਾ ਬੈਂਦਾ। ਪਰ ਜੇ ਕਿਸੇ ਨੂੰ ਕੋਈ ਸਮਝ ਆਉਂਦੀ ਆ ਤੇ ਉਹਦਾ ਵੈਲਕਮ ਕਰਨਾ ਚਾਹੀਦਾ। ਅਸੀਂ ਉਹਨੂੰ ਇਹ ਨਹੀਂ ਉਹਦੀ ਬੇਇੱਜ਼ਤੀ ਨਹੀਂ ਕਰਨਾ ਚਾਹੁੰਦੇ। ਜੇ ਉਹਨੇ ਰਣਜੀਤ ਸਿੰਘ ਦੇ ਖਿਲਾਫ ਕੁਝ ਬੋਲਿਆ ਹੋਊਗਾ, ਮਰਿਆਦਾ ਦੇ ਖਿਲਾਫ ਕੁਝ ਬੋਲਿਆ ਹੋਊਗਾ, ਤੇ ਮੈਂ ਸਮਝਦਾ ਸੱਤੇ ਬਲਵੰਡੇ ਨੇ ਵੀ ਗੁਰੂ ਨਾਨਕ ਸਾਹਿਬ ਦੇ ਵਿਰੁੱਧ ਬੋਲਿਆ ਸੀ, ਤੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਜਦੋਂ ਉਹ ਨਿਡਾਲ ਹੋ ਕੇ ਸਰੈਂਡਰ ਕੀਤਾ, ਉਹਨਾਂ ਨੇ ਆਪਣੇ ਗਲਤੀ ਦਾ ਅਹਿਸਾਸ ਕੀਤਾ ਤੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਉੱਤੇ ਬਖਸ਼ਿਸ਼ ਕੀਤੀ। ਤੇ ਇਹਦੇ ਗੁਰੂ ਘਰ ਦੇ ਵਿੱਚੋਂ ਹਮੇਸ਼ਾ ਬਖਸ਼ਿਸ਼ ਹੀ ਮਿਲਦੀ ਆ। ਤੇ ਜਿਹੜੇ ਵੀ ਉਸ ਟਾਈਮ ਦੇ ਬਾਗੀ ਹੋਏ ਨੇ ਜਾਂ ਭੱਜੇ ਫਿਰਦੇ ਨੇ, ਉਹਨਾਂ ਨੂੰ ਅਜੇ ਤੱਕ ਤੇ ਕੁਝ ਮਿਲਿਆ ਨਹੀਂ, ਅਜੇ ਤੱਕ ਤੇ ਉਹਨਾਂ ਨੇ ਆਪਣਾ ਨੁਕਸਾਨ ਹੀ ਕਰਾਇਆ। ਤੇ ਜੇ ਉਹ ਗੁਰੂ ਘਰ ਵਿੱਚ ਆਉਣਾ ਚਾਹੁੰਦੇ ਨੇ, ਸ਼ਾਮਲ ਹੋਣਾ ਚਾਹੁੰਦੇ ਨੇ, ਸਿੱਖ ਵੀ ਉਹਨਾਂ ਨੂੰ ਗੱਲ ਨਾ ਲਾਉਣ, ਬਸ਼ਰਤੇ ਉਹ ਆਪਣੀ ਗਲਤੀ ਦਾ ਅਹਿਸਾਸ ਕਰਨ, ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇ। ਜਿੰਨਾ ਧੀਆਂ ਭੈਣਾਂ ਦੇ ਸਾਹਮਣੇ ਇਹਨਾਂ ਨੇ ਨੰਗੇ ਹੋ ਕੇ ਡਾਂਸ ਕੀਤੇ ਆ ਇਕੱਠ ਦੇ ਵਿੱਚ, ਉਹਨਾਂ ਨੂੰ ਘੱਟੋ ਘੱਟ ਅਹਿਸਾਸ ਹੋਣਾ ਚਾਹੀਦਾ ਕਿ ਸਾਡੀਆਂ ਬੱਚੀਆਂ ਨੇ, ਸਾਡੀਆਂ ਧੀਆਂ ਭੈਣਾਂ ਨੇ, ਜਿਨ੍ਹਾਂ ਸਾਹਮਣੇ ਅਸੀਂ ਬਦਤਮੀਜ਼ੀ ਕੀਤੀ ਆ, ਤਾਂ ਸਾਨੂੰ ਇਹ ਨਹੀਂ ਸੀ ਕਰਨੀ ਚਾਹੀਦੀ। ਤੇ ਉਹਦੀ ਮਾਫੀ ਅਕਾਲ ਤਖਤ ਤੋਂ ਹੀ ਮੰਗਣੀ ਪੈਂਦੀ। ਉਹਦੇ ਲਈ ਕੋਈ ਜੇਲ੍ਹ ਨਹੀਂ ਭੇਜਿਆ ਜਾਂਦਾ, ਉਹਦੇ ਲਈ ਕੋਈ ਫਾਂਸੀ ਨਹੀਂ ਲਾਈ ਜਾਂਦੀ, ਉਹਦੇ ਲਈ ਕੋਈ ਡੰਡੇ ਨਹੀਂ ਮਾਰੇ ਜਾਂਦੇ। ਉਹਦੇ ਲਈ ਇਹੀ ਹੁੰਦਾ ਵੀ ਤੁਸੀਂ ਲੰਗਰ ਤੇ ਬਰਤਨ ਸਾਫ਼ ਕਰੋ ਇੰਨੇ ਦਿਨ, ਜਾਂ ਗੁਰਬਾਣੀ ਸੁਣੋ ਉਹਨੇ ਦਿਨ। ਇਹ ਆਪਣੇ ਮਨ ਤੋਂ ਮੈਲ ਲਾਉਣ ਵਾਲੀ ਗੱਲ ਹੁੰਦੀ ਹੈ। ਹੰਕਾਰ ਨੂੰ ਦੂਰ ਕਰਨ ਲਈ ਭਾਂਡੇ ਮਜਵਾਏ ਜਾਂਦੇ ਨੇ, ਜਾਂ ਨਾ ਕਿ ਅਪਮਾਨ ਕਰਨ ਲਈ। ਤੋ ਅੱਜ ਜਿਹੜਾ ਭੰਡਾਲ ਨੂੰ ਸਜ਼ਾ ਦਿੱਤੀ ਉਹ ਵੀ ਇੱਕ ਦਿਨ ਦੀ ਦਿੱਤੀ, ਤੇ ਇਹਨਾਂ ਨੇ ਕਿਹਾ ਕਿ ਬਾਅਦ 'ਚ ਤੁਸੀਂ ਚਿੱਠੀ ਰਾਹੀਂ ਹੁਕਮਨਾਮਾ ਲੈ ਲਿਓ, ਚਿੱਠੀ ਰਾਹੀਂ ਪ੍ਰਸ਼ਾਦ ਕਰਵਾ ਦਿਓ। ਦੇਖੋ ਇਹਨਾਂ ਦੀਆਂ ਇਹ ਗ੍ਰੰਥੀਆਂ ਦੀ ਮਰਿਆਦਾ ਪ੍ਰਕਾਸ਼ ਸਿੰਘ ਬਾਦਲ ਨੇ ਕਿੱਥੋਂ ਤੱਕ ਸਾਡੇ ਸਿਧਾਂਤ ਜਿਹੜੇ ਆ ਉਹ ਥੱਲੇ ਲੈ ਆਂਦੇ ਨੇ, ਕਿੱਥੋਂ ਤੱਕ ਸਾਨੂੰ ਰੋਲ ਦਿੱਤਾ, ਕਿੱਥੋਂ ਤੱਕ ਅਸੀਂ ਸਫ਼ਰ ਕਰਾਂਗੇ, ਤੇ ਕਿੰਨਾ ਚਿਰ ਲੱਗੂਗਾ ਸਾਨੂੰ ਆਪਣੀ ਥਾਂ ਤੇ ਆਉਣ ਲੱਗਿਆ। ਜੀ ਜੀ ਬਿਲਕੁਲ। ਜਿਹੜੇ ਤੁਸੀਂ ਜਿਹੜੀ ਗੱਲਬਾਤ ਕੀਤੀ ਆ, ਬਹੁਤ ਅਸੀਂ ਧੰਨਵਾਦ ਕਰਦੇ ਹਾਂ ਵੀ ਤੁਸੀਂ ਸਾਰੀ ਗੱਲ ਜਿਹੜੀ ਵਿਸਥਾਰ ਦੇ ਨਾਲ ਦੱਸੀ ਆ ਵੀ ਕੀ ਲੰਗਰ ਦਾ ਸਿਧਾਂਤ ਆ ਤੇ ਕੀ ਹੋਣਾ ਚਾਹੀਦਾ ਆ। ਤੇ ਅੱਜ ਜੋ ਹਾਲਾਤ ਇਸ ਟਾਈਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿੱਦਾਂ ਤੁਸੀਂ ਦੱਸਿਆ ਵੀ ਇਸ ਟਾਈਮ ਜਿਹੜੇ ਜੀ ਉੱਥੇ ਦੇ ਉਹ ਸਿਰਫ ਕੁਛ ਕੁ ਬੰਦਿਆਂ ਨੂੰ ਹੀ ਪੰਥ ਮੰਨ ਕੇ ਬੈਠੇ ਆ, ਬਾਕੀਆਂ ਦਾ ਜਿਹੜਾ ਜੀ ਉਹਨਾਂ ਨੂੰ ਪਰਵਾਹ ਨਹੀਂ ਰਹੀ। ਸੋ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜਥੇਦਾਰ ਜੀ, ਤੁਸੀਂ ਜਿਹੜੀ ਜੀ ਤੁਸੀਂ ਆਏ ਪੰਜਾਬੀ ਰੇਡੀਓ USA ਦੇ ਉੱਤੇ ਆ ਕੇ ਜਿਹੜੀ ਹੈ ਜੀ ਇੱਕ ਗੱਲਬਾਤ ਕੀਤੀ ਤੇ ਇਸ ਦੇ ਉੱਤੇ ਚਾਨਣ ਪਾਇਆ। ਠੀਕ ਹੈ ਜੀ, ਵਾਹਿਗੁਰੂ ਜੀ, ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਰੋਤੇ ਸਨ ਜਥੇਦਾਰ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਅੱਜ ਗੱਲ ਕੀਤੀ 1996 ਦੇ ਵਿੱਚ ਜਿਹੜਾ ਇੱਕ ਵਿਵਾਦ ਉਸ ਟਾਈਮ ਦੇ ਉੱਤੇ ਛਿੜਿਆ ਸੀ ਕੈਨੇਡਾ ਦੇ ਗੁਰੂ ਘਰਾਂ ਦੇ ਵਿੱਚ, ਜਿਸ ਦੇ ਵਿੱਚ ਲੰਗਰ ਹਾਲ ਦੇ ਵਿੱਚ ਜਿਹੜਾ ਜੀ ਕੁਰਸੀਆਂ ਟੇਬਲ ਰੱਖ ਕੇ ਜਿਹੜਾ ਜੀ ਲੰਗਰ ਛਕਣ ਦੀ ਜਿਹੜੀ ਇੱਕ ਉੱਥੇ ਉਹਨਾਂ ਨੇ ਪਰੰਪਰਾ ਜੀ ਸ਼ੁਰੂ ਕਰ ਦਿੱਤੀ ਸੀਗੀ। ਤੇ ਉਸ ਦੇ ਜਿਹੜਾ ਜੀ ਖਿਲਾਫ ਜਿਹੜਾ ਜੀ ਉਹਨਾਂ ਨੇ ਸਿਧਾਂਤ ਵਿੱਚ ਦੱਸਿਆ ਵੀ ਜਦੋਂ ਜਿਹੜਾ ਇਹ ਅੱਜ ਤੋਂ ਨਹੀਂ, ਇਹ ਜਿਹੜਾ ਸਿਧਾਂਤ ਆ 500 ਸਾਲ ਜਦ ਤੋਂ ਜਿਹੜਾ ਜੀ ਸਿੱਖ ਧਰਮ ਜਿਹੜਾ ਜੀ ਉਤਪੰਨ ਹੋਇਆ ਆ, ਉਸ ਟਾਈਮ ਦਾ ਇਹ ਜਿਹੜਾ ਸਿਧਾਂਤ ਆ ਜਦ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਆਉਣਾ ਸੀ ਅਕਬਰ ਨੇ, ਤਾਂ ਉਸ ਨੂੰ ਵੀ ਜਿਹੜਾ ਜੀ ਪੰਗਤ ਦੇ ਵਿੱਚ ਬੈਠ ਕੇ ਜਿਹੜਾ ਜੀ ਲੰਗਰ ਛਕਣਾ ਪਿਆ ਸੀ। ਫਿਰ ਜਿਹੜਾ ਬਰਾਬਰਤਾ ਦਾ ਇੱਕ ਜਿਹੜਾ ਸਿਧਾਂਤ ਆ ਜਿਹੜਾ ਲੰਗਰ ਦੇ ਵਿੱਚ ਥੱਲੇ ਬੈਠ ਕੇ ਆਉਂਦਾ ਆ, ਸੋ ਉਹ ਉਹਨਾਂ ਨੇ ਪੂਰੇ ਵਿਸਥਾਰ ਦੇ ਵਿੱਚ ਦੱਸਿਆ, ਉਸ ਦੇ ਬਾਰੇ ਗੱਲਬਾਤ ਕੀਤੀ। ਤਾਂ ਹੁਣ ਜਿਹੜੀ ਉਹਨਾਂ ਨੇ ਗੱਲ ਕੀਤੀ ਵੀ ਕਿਉਂ ਜਿਹੜੇ ਜਰਨੈਲ ਸਿੰਘ ਭੰਡਾਲ ਆ ਚੋਰੀ ਛਿਪੇ ਉੱਥੇ ਗਏ, ਕਿਉਂ ਨਹੀਂ ਸਾਰਿਆਂ ਨੂੰ ਦੱਸ ਕੇ ਗਏ ਵੀ ਕਿਉਂ ਜਿਹੜਾ, ਤੇ ਅੱਜ ਕੀ ਆ ਇਹ ਉਹਨਾਂ ਦੇ ਉੱਤੇ ਸਵਾਲ ਜਿਹੜਾ ਖੜਾ ਹੁੰਦਾ ਆ ਵੀ 14 ਸਾਲ ਬਾਅਦ ਕੀ ਉਹ ਆਪਣੀ ਉਹ ਗਲਤੀ ਮੰਨ ਕੇ ਉੱਥੇ ਗਏ ਆ, ਤੇ ਕੀ ਅੱਜ ਉਹ ਜਿਹੜੇ ਹਾਲਾਤ ਆ ਦੁਬਾਰਾ ਮੁੜ ਕੇ ਤਾਂ ਨਹੀਂ ਪੈਦਾ ਹੋ ਜਾਣਗੇ ਵੀ ਇੱਥੇ ਆ ਕੇ ਫਿਰ ਕੁਛ ਹੋਰ ਬਿਆਨਬਾਜ਼ੀ ਸ਼ੁਰੂ ਹੋ ਜਾਵੇਗੀ। ਤੇ ਜਿਹੜੀ ਪੰਥ ਦੀ, ਜਿਹੜੀ ਕੌਮ ਦੀ, ਜਿਹੜੀ ਸਿੱਖਾਂ ਦੀ ਬਦਨਾਮੀ ਉਹਨਾਂ ਇੰਨੇ ਸਾਲਾਂ ਦੇ ਵਿੱਚ ਹੋਈ, ਜਿਹੜੀਆਂ ਲੜਾਈਆਂ ਹੋਈਆਂ, ਜਿਹੜੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਤਰੇੜਾਂ ਪੈ ਗਈਆਂ, ਰਿਸ਼ਤੇ ਨਾਤੇ ਟੁੱਟ ਗਏ, ਦੋ ਧੜੇ ਜਿਹੜੇ ਆ ਜੀ
ਉਹ ਬਣ ਗਏ। ਸੋ ਉਹ ਕੀ ਉਹਨਾਂ ਪਰਿਵਾਰਾਂ ਤੋਂ ਵੀ ਮਾਫੀ ਮੰਗਦੇ ਨੇ ਅਤੇ ਕੀ ਉਹ ਉਹਨਾਂ ਦੇ ਵਿੱਚ ਜਿਹੜੀ ਇੱਦਾਂ ਵੰਡੀਆਂ ਪਈਆਂ ਉਸ ਨੂੰ ਉਹ ਪੂਰਾ ਕਰ ਸਕਦੇ ਨੇ। ਅਤੇ ਕੀ ਨਾਲੇ ਇਸ ਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਪਿਛਲੇ ਕੁਛ ਦਿਨਾਂ ਤੋਂ ਅਸੀਂ ਜਿਹੜੇ ਜੀ ਇਸ ਟਾਈਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਬਚਨ ਸਿੰਘ ਜੀ ਆ, ਉਹਨਾਂ ਦੇ ਨਾਲ ਅਸੀਂ ਰਾਬਤਾ ਕਾਇਮ ਕਰਨ ਦੀ ਬਹੁਤ ਜਿਹੜੀ ਹੈ ਜੀ ਪੁਰਜ਼ੋਰ ਕੋਸ਼ਿਸ਼ ਕੀਤੀ ਆ। ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਅਤੇ ਹਰ ਵਾਰੀ ਉਹਨਾਂ ਦਾ ਜਿਹੜਾ ਫੋਨ ਉਹ ਨਹੀਂ ਮਿਲਦਾ। ਅਤੇ ਨਾਲ ਅਸੀਂ ਆਪਣੇ ਸਰੋਤਿਆਂ ਨੂੰ ਜਿਹੜਾ ਜੀ ਬੇਨਤੀ ਕਰਦੇ ਵੀ ਜੇ ਤੁਹਾਡੇ ਉਹਨਾਂ ਦੇ ਨਾਲ ਕੋਈ ਕੰਟੈਕਟ ਹੈਗਾ ਤਾਂ ਜ਼ਰੂਰ ਸਾਨੂੰ ਜਿਹੜਾ ਜੀ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ, ਇਸ ਦੇ ਬਾਰੇ ਕੁਛ ਸਵਾਲ ਜਵਾਬ ਕਰਨਾ ਚਾਹੁੰਦੇ ਹਾਂ। ਜੇ ਤੁਸੀਂ ਉਹਨਾਂ ਦੇ ਨਾਲ ਕੋਈ ਗੱਲ ਕਰਵਾ ਸਕਦੇ ਹੋਣ ਤਾਂ ਜ਼ਰੂਰ ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਵੀ ਜ਼ਰੂਰ ਉਹਨਾਂ ਦੇ ਨਾਲ ਗੱਲ ਕਰਵਾਈ ਜਾਵੇ, ਤਾਂ ਜੋ ਇਸ ਜਿਹੜੇ ਹੈ ਜੀ ਜਿਸ ਨੇ ਪੰਥ ਨੂੰ ਬਹੁਤ ਹੀ ਜਿਹੜਾ ਜੀ 2 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਸੀਗਾ ਉਸ ਟਾਈਮ ਦੇ ਉੱਤੇ, ਉਸ ਦੇ ਵਿੱਚ ਕੁਛ ਜਿਹੜੀ ਹੈ ਜੀ ਉਸ ਦੇ ਬਾਰੇ ਜਿਹੜੀ ਹੈ ਗੱਲਬਾਤ ਕਰ ਸਕੀਏ। ਸੋ ਆਪ ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ, ਸਾਰੇ ਹੀ ਸਰੋਤਿਆਂ ਦਾ, ਬਈ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣਿਆ। ਭਾਈ ਰਣਜੀਤ ਸਿੰਘ ਜੀ ਦੇ ਨਾਲ ਜਿਹੜੀ ਇਹ ਗੱਲਬਾਤ ਆ ਉਸ ਦੇ ਜਿਹੜੀ ਹੈ ਜੀ ਉਸ ਨੂੰ ਤੁਸੀਂ ਸੁਣਿਆ। ਸੋ ਜੇ ਕੋਈ ਵੀ ਜਿਹੜੇ ਆ ਜੀ ਗੱਲ ਜੇ ਕੋਈ ਤੁਹਾਡੀ ਫੀਡਬੈਕ ਹੋਵੇ, ਕੁਛ ਕੋਈ ਸਵਾਲ ਜਵਾਬ ਹੋਵੇ ਤਾਂ ਤੁਸੀਂ ਬਾਅਦ ਦੇ ਵਿੱਚ ਜਿਹੜੀ ਹੈ ਜੀ ਸਾਨੂੰ ਜਿਹੜੀ ਹੈ ਜੀ ਕਾਲ ਕਰ ਸਕਦੇ ਹੋ। ਸਾਡੇ ਫ਼ੋਨ ਨੰਬਰ 408 272 5200 ਦੇ ਉੱਤੇ। ਸੋ ਇਸੇ ਦੇ ਨਾਲ ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਸਾਰਿਆਂ ਨੂੰ ਜਿਹੜੀ ਹੈ ਜੀ ਸਤਿ ਸ਼੍ਰੀ ਅਕਾਲ। ਅਤੇ ਜਾਣ ਤੋਂ ਪਹਿਲਾਂ ਗੁਰੂ ਸਾਹਿਬਾਂ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।